ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਕਰਦੇ ਆਪਣੇ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ। ਸਿਹਤ ਨੂੰ ਠੀਕ ਰੱਖਣ ਦੇ ਲਈ ਜਿਹੜੀਆਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਆ ਉਹਨਾਂ ਨੂੰ ਕਿਵੇਂ ਵਰਤਣਾ ਆ, ਉਹਨਾਂ ਦੀ ਗੱਲਬਾਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਤੁਸੀਂ ਵੀ ਤੁਹਾਡੇ ਕੋਲ ਕੋਈ ਹੋਮ ਰੈਮਡੀ ਹੁੰਦੀ ਆ ਜਾਂ ਤੁਸੀਂ ਕੋਈ ਫੀਡਬੈਕ ਦੇਣੀ ਆ ਤੇ ਉਹ ਤੁਸੀਂ ਦੇ ਸਕਦੇ ਆ, ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਅੱਜ ਪ੍ਰੋਗਰਾਮ ਸਿਰਫ 5 ਵਜੇ ਤੱਕ ਹੋਵੇਗਾ ਜੀ, ਤੇ ਉਸ ਤੋਂ ਬਾਅਦ ਕਵਰ ਕੈਲੀਫੋਰਨੀਆ ਵਾਲੇ ਆਉਣਗੇ ਤਾਂ ਉਹ ਤੁਹਾਨੂੰ ਕਵਰ ਕੈਲੀਫੋਰਨੀਆ ਲੈਣ ਬਾਰੇ ਦੱਸਣਗੇ। ਉਹ ਵੀ 5 ਵਜੇ ਤੋਂ ਬਾਅਦ ਪ੍ਰੋਗਰਾਮ ਤੁਸੀਂ ਜ਼ਰੂਰ ਸੁਣਨਾ ਆ। ਤੇ ਅੱਜ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੇ ਸਾਨੂੰ ਕੋਈ ਬਿਮਾਰੀ ਆ ਤੇ ਉਸ ਦਾ ਇਲਾਜ ਵੀ ਸਾਡੇ ਸਰੋਤੇ ਦੱਸਦੇ ਆ। ਵੈਸੇ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ, ਸਾਡੇ ਸਰੋਤੇ ਹੀ ਦੱਸਦੇ ਆ। ਸੋ ਆਪ ਸਭ ਨੇ ਜ਼ਰੂਰ ਹੋਮ ਰੈਮਡੀ ਜਿਹੜੀ ਹੈਗੀ ਆ ਤੁਹਾਡੇ ਕੋਲ ਉਹ ਜ਼ਰੂਰ ਦੱਸਣੀ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ US ਤੁਸੀਂ ਸੁਣਦੇ ਹੋ ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ, ਜਾਂ ਤੁਸੀਂ ਕਿਸੇ ਹੋਰ ਸਾਧਨ ਰਾਹੀਂ ਸੁਣ ਰਹੇ ਹੋ, ਐਪ ਤੇ ਸੁਣ ਰਹੇ ਹੋ, ਜਾਂ ਤੁਸੀਂ ਸੁਣ ਰਹੇ ਹੋ ਵਾਈਫਾਈ ਰੇਡੀਓ ਸੈੱਟ ਤੇ ਜਾਂ ਇੰਟਰਨੈਟ ਦੇ ਸਾਰੇ ਕਿਤੇ ਵੀ ਹੈਗੇ ਆ। ਤੁਹਾਡਾ ਸਾਰਿਆਂ ਦਾ ਜੀ ਆਇਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ। ਤੇ ਜਿਹੜੇ ਗੱਡੀਆਂ ਦੇ ਵਿੱਚ ਸੁਣਦੇ ਹੋ ਤੁਹਾਡਾ ਵੀ ਬਹੁਤ ਬਹੁਤ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਹੈ, ਤਾਂ ਤੁਹਾਡਾ ਵੀ ਜੀ ਆਇਆ ਤੁਹਾਨੂੰ ਵੀ। ਚੱਲਦੇ ਅਸੀਂ ਥੋੜੀਆਂ ਕਾਲਸ ਵੱਲ, ਤੇ ਹੁਣ ਤੁਸੀਂ ਕਾਲ ਕਰਕੇ ਇਲਾਜ ਦੱਸਣੇ ਵੀ ਆ ਤੇ ਇਲਾਜ ਪੁੱਛਣੇ ਵੀ ਆ। ਬਲਜੀਤ ਕੌਰ ਜੀ, ਹੈਲੋ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ ਮੇਰੇ ਕੰਨ ਆ ਪਹਿਲਾਂ ਕਾਲਕ ਜੇ ਨਿਕਲਦੀ ਸੀ, ਜੇ ਮੈਂ ਡੱਖਾ ਪੇਦੀ ਤਾਂ ਹੁਣ ਜਿੱਦਾਂ ਨਾ ਉਹ ਪੀਕ ਜੇ ਨਿਕਲਦੀ ਵੀ ਦਰਦ ਬਹੁਤ ਕਰਦੀ ਕੰਨ ਮੇਰੇ। ਇੱਕ ਤਾਂ ਦਰਦ ਬਹੁਤ ਕਰਦਾ, ਇੱਕ ਨਹੀਂ ਕਰਦਾ ਹੈਗਾ। ਦੋਨਾਂ ਨੂੰ ਮੈਂ ਜਿੱਦਾਂ ਤੇਲ ਸਾੜ ਕੇ ਸਰੋਂ ਲਾਉਂਦੀ, ਜਿੱਦਾਂ ਵਿੱਚ ਮੈਂ ਲਸਣ ਪਾ ਕੇ, ਪਰ ਫਰਕ ਨਹੀਂ ਕੋ ਪੈਂਦਾ ਮੈਨੂੰ। ਠੀਕ ਆ, ਪੁੱਛ ਲੈਣੇ ਜੀ। ਦੱਸੇ ਜੇ ਕਿਸੇ ਨੂੰ ਏਦਾਂ ਹੋਇਆ ਹੋਵੇ ਕਿਸੇ ਨਾਲ ਨਾ। ਥੈਂਕ ਯੂ ਜੀ, ਥੈਂਕ ਯੂ। ਮਹਿੰਦਰ ਕੌਰ। ਹੈਲੋ, ਹਾਂਜੀ, ਮੈਂ ਕੈਨੇਡਾ ਤੋਂ ਬੋਲਦੀ ਹਾਂ, ਐਡਵੈਂਟਨ ਤੋਂ। ਹਾਂਜੀ ਮੈਂ ਮੇਰੀ ਗ੍ਰੈਂਡ ਡਾਟਰ 5 ਸਾਲ ਦੀ, ਤੇ ਉਹਨੂੰ ਮੈਨੂੰ ਜ਼ਿਆਦਾ ਨਹੀਂ ਹੁਣ ਯਾਦ, ਤੇ 2-3 ਸਾਲ ਤੋਂ ਉਹਨੂੰ ਵੇਖਦੀ ਹਾਂ ਵੀ ਉਹਦਾ ਨੱਕ ਰਾਤ ਨੂੰ ਬੰਦ ਹੋ ਜਾਂਦਾ, ਸਾਹ ਨਹੀਂ ਆਉਂਦਾ, ਬੜੀ ਤੰਗ ਹੁੰਦੀ ਹੈ। ਫਿਰ ਕਦੇ ਮੈਂ ਗਰਮ ਪਾਣੀ, ਕੋਸਾ ਪਾਣੀ ਦੇ ਪੱਟੀਆਂ ਬੰਨ੍ਹਦੀ, ਕਦੇ ਕੁਛ ਕਰਦੀ, ਸਿਰ ਮੱਥੇ ਰੱਖਦੀ ਹੈ ਨਾ। ਤੇ ਹੁਣ ਇਹ ਤਾਂ ਹੁਣ ਮੈਂ ਆਪਣੀ ਡਾਕਟਰ ਨੂੰ ਪੁੱਛਿਆ ਸੀ, ਉਹ ਕਹਿੰਦੀ ਵੀ ਡਾਕਟਰ ਕਹਿੰਦੇ ਵੀ ਨਾਲੇ ਤਾਂ ਗਲਾ ਦੁਖਦਾ ਰਹਿੰਦਾ। ਅੱਛਾ। ਉਹ ਵੀ ਡਾਕਟਰ ਕਹਿੰਦੇ ਟੌਂਸਲਸ ਹੈ, ਤੇ ਇਸ ਕਰਕੇ ਵੀ ਇਹਦੇ ਸੋਜ ਹੋ ਜਾਂਦੀ ਨੱਕ ਤੱਕ, ਤੇ ਵੀ ਇਹ ਗੱਲ ਹੁਣ ਸਜ਼ਾ, ਉਹ ਪਤਾ ਨਹੀਂ ਕਦੋਂ ਸਰਜਰੀ ਕਦੋਂ ਕਰਨਗੇ। ਮੈਂ ਪੁੱਛਦੀ ਵੀ ਜੇ ਤੁਹਾਡੇ ਕੋਲ ਕੋਈ ਸੌਖਾ ਜਿਹਾ ਕੋਈ ਇਲਾਜ ਹੋਵੇ ਤਾਂ। ਬਿਲਕੁਲ ਮਹਿੰਦਰ ਜੀ, ਤੁਸੀਂ ਸੁਣਦੇ ਰਹੇ ਹੋ। ਮੇਰੇ ਖਿਆਲ ਵਿੱਚ ਟੌਂਸਲਸ ਤੋਂ ਛੁਟਕਾਰਾ ਵੀ ਪਿੱਛੇ ਜਿਹਾ ਕਿਸੇ ਨੇ ਦੱਸਿਆ ਸੀਗਾ। ਅਗਲੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸੁਣਦੇ ਰਹੇ ਹੋ। ਵੀਰਵਾਰ ਨੂੰ ਜਗਵੀਰ ਸਿੰਘ ਹੁੰਦੇ ਆ 3:30 ਤੋਂ 4 ਵਜੇ ਤੱਕ, ਸ਼ਾਇਦ ਕੋਈ ਮੈਨੂੰ ਟਾਈਮ ਦੱਸ ਲਿਖ ਲੈਂਦੇ ਸਰ, ਆਪਣੇ ਟਾਈਮ ਦਾ ਫਰਕ ਹੈ। ਹਾਂਜੀ ਹਾਂਜੀ। ਥਰਸਡੇ ਕਿਹੜਾ ਟਾਈਮ ਹੈ? ਕੈਲੀਫੋਰਨੀਆ ਟਾਈਮ ਦੇ ਹਿਸਾਬ ਦੇ ਨਾਲ ਉਹ ਹੈਗਾ ਜੀ 3:30 ਵਜੇ। ਅੱਛਾ, 3:30 ਵਜੇ, ਠੀਕ ਹੈ। ਸਾਡੇ ਇੱਥੋਂ ਕੈਨੇਡਾ ਦਾ ਥਰਸਡੇ ਨੂੰ, ਹੈ ਨਾ? ਹਾਂਜੀ ਹਾਂਜੀ। ਠੀਕ ਹੈ, ਤੇ ਵੈਸੇ ਮੰਗਲਵਾਰ ਨੂੰ ਇਹੀ ਟਾਈਮ ਹੁੰਦਾ ਸਾਡਾ। ਇਹੀ ਟਾਈਮ, ਠੀਕ ਹੈ। ਠੀਕ ਹੈ, ਆਪਣੇ ਘੰਟੇ ਦਾ ਫਰਕ ਹੈ। ਸਾਡੇ ਕੋਲ 5 ਵਜੇ, ਤੁਹਾਡੇ ਕੋਲ 4 ਵਜੇ। ਠੀਕ ਹੈ ਜੀ, ਥੈਂਕ ਯੂ ਜੀ। ਸੁਣਦੇ ਰਹੋ। ਨੱਕ ਦਾ ਵੀ ਸ਼ਾਇਦ ਨਾ ਕੋਈ ਦੱਸ ਦਊਗਾ ਤੁਹਾਨੂੰ, ਤੁਸੀਂ ਹੁਣ ਵੀ ਬੇਸ਼ੱਕ ਸੁਣਦੇ ਰਹੋ। ਬਲਵਿੰਦਰ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਕੋਈ ਸਰੋਤੇ ਕਹਿੰਦੇ ਮੇਰੇ ਹੱਥਾਂ ਤੇ ਤਾਂ ਪੈਰਾਂ 'ਚ ਜ਼ਖਮ ਹੋਏ, ਉਹਦਾ ਕੋਈ ਦੇਸੀ ਇਲਾਜ ਜ਼ਰੂਰ ਦੱਸਣ। ਠੀਕ ਹੈ, ਜ਼ਖਮ ਨਾਲੇ ਦੂਜਾ ਪੁੱਛਣਾ, ਸਕਿਨ ਤੇ ਮੁੱਕ ਜਿਹੇ ਹੋ ਜਾਂਦੇ ਬਰੀਕ ਜਿਹੇ ਰੰਗ ਦੇ, ਉਹ ਵੀ ਕੋਈ ਦੱਸਿਓ ਦੇਸੀ ਇਲਾਜ। ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਥੈਂਕ ਯੂ ਜੀ। ਜਸਪ੍ਰੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਅਰਥਰਾਈਟਿਸ ਦਾ ਪੁੱਛਣਾ ਸੀ। ਅਰਥਰਾਈਟਿਸ? ਹਾਂਜੀ, ਉਹ ਬੈਕ ਵਿੱਚ ਆ। ਅੱਛਾ। ਤੇ ਹਾਂਜੀ, ਉਹਦੇ ਕਰਕੇ ਜਿਹੜਾ ਵਿੱਚ ਉਹ ਫਿਰ ਮਸਲ ਨਾ ਬਹੁਤ ਟਾਈਟ ਹੋ ਜਾਂਦੇ ਆ, ਤੇ ਡਾਕਟਰ ਨੇ ਦਿਖਾਇਆ, MRI ਕੀਤੀ, ਉਹ ਕਹਿੰਦੇ ਆ ਵਿੱਚ ਮਾਸ ਇਹਦੇ ਫੁੱਲਦਾ ਆ ਜਿੱਦਾਂ। ਅੱਛਾ, ਸੋਜ ਹੋ ਜਾਂਦੀ ਆ? ਹਾਂਜੀ, ਸੋਜ ਜਾਂਦੀ। ਫਿਰ ਉਹ ਲੱਤ ਤੱਕ ਵੀ ਸੋਜ, ਇੱਕ ਸਾਈਡ ਲੱਤ ਜਾਂਦੀ, ਪਰ ਉਹ ਉਹਨਾਂ ਥਾਂ ਹਮੇਸ਼ਾ ਏਦਾਂ ਆਕੜੇ ਹੀ ਰਹਿੰਦਾ ਆ। ਅੱਛਾ, ਠੀਕ ਆ। ਹਾਂਜੀ, ਜੇ ਕੋਈ ਇਹਦਾ ਇਲਾਜ ਹੋਵੇ ਤਾਂ ਇੱਕ ਡਿਪਰੈਸ਼ਨ ਦਾ ਦੱਸਿਓ ਪਲੀਜ਼। ਠੀਕ ਹੈ, ਠੀਕ ਹੈ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਵੇ। ਬਸ ਇਹ ਪਿਛਲੇ ਇੱਕ ਹਫ਼ਤੇ ਨਾ ਇੱਕ ਪਜੀਰੀ ਦੱਸੀ ਸੀਗੀ, ਜਿਨ੍ਹਾਂ ਦੇ ਕੋਲ ਯੂਰਿਕ ਐਸਿਡ ਆ, ਗਠੀਆ ਆ, ਜੋੜਾਂ ਦੇ ਵਿੱਚ ਸੋਜ ਆ। ਇਹਦੇ ਬਾਰੇ ਪਿਛਲੇ ਵੀਕ ਦੱਸੀ ਸੀ ਕਿਸੇ ਨੇ। ਜੇ ਕਿਸੇ ਨੂੰ ਪਤਾ ਹੋਊਗਾ ਤੇ ਜ਼ਰੂਰ ਪਲੀਜ਼ ਸ਼ੇਅਰ ਕਰ ਲਿਓ ਕਿ ਉਹਦੇ ਕੀ ਪਾਉਣਾ ਸੀਗਾ। ਅਗਲੇ ਕਾਲਰ ਨੇ ਸਾਡੇ ਜੀ ਨਰਨਜਨ ਕੌਰ ਜੀ।
ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਜੀ, ਸਤੰਬਰ ਵਿੱਚ ਮੇਰੇ ਲੱਗਾ ਸੀ ਬੂਸਟਰ ਦਾ ਟੀਕਾ ਹੂੰ, ਤੇ ਉਹ ਟੀਕੇ ਨੂੰ ਤਾਂ ਮੈਨੂੰ ਕੁਛ ਨਹੀਂ ਹੋਇਆ, ਠੀਕ ਰਹੀ। ਹੂੰ। ਪਰ ਹਨਾ ਨਾਲੇ ਅੱਖਾਂ ਚੋਂ ਪਾਣੀ ਜਾਂਦਾ ਤੇ ਨਾਲੇ ਮੂੰਹ ਵਿੱਚੋਂ ਜਿੱਦਾਂ ਜ਼ਿਆਦਾ ਪਾਣੀ ਨਿਕਲਦਾ। ਅੱਛਾ ਜੀ। ਹਾਂਜੀ, ਇਹਦਾ ਕੋਈ ਜਿੱਦਾਂ ਕਿਸੇ ਨੂੰ ਵੀ ਪਤਾ ਹੋਵੇ, ਗਰਮ ਚੀਜ਼ਾਂ ਮੈਂ ਬਥੇਰੀਆਂ ਖਾਂਦੀ ਪਰ ਨਹੀਂ ਹਟਦਾ। ਠੀਕ ਹੈ। ਜੇ ਜਗਬੀਰ ਸਿੰਘ ਭਾਜੀ ਨੂੰ ਜਾਂ ਕਿਸੇ ਵੀ ਸਰੋਤੇ ਨੂੰ ਪਤਾ ਭੈਣ ਜੀ ਪਲੀਜ਼ ਜ਼ਰੂਰ ਦੱਸਿਓ। ਠੀਕ ਹੈ ਜੀ। ਓਕੇ ਜੀ, ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਹਾਂ, ਟੀਕੇ ਤੋਂ ਕਿਸੇ ਨੂੰ ਬੁਖਾਰ ਨਹੀਂ ਚੜਿਆ, ਕਿਸੇ ਨੂੰ ਬੂਸਟਰ ਤੋਂ ਬੁਖਾਰ ਨਹੀਂ ਚੜਿਆ, ਕਿਸੇ ਨੂੰ ਕੁਛ ਵੀ ਨਹੀਂ ਹੋਇਆ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਪਰ ਹਾਂ, ਸਾਈਡ ਇਫੈਕਟ ਹੈਗੇ ਆ ਜੀ। ਕਿਉਂਕਿ ਸਾਈਡ ਇਫੈਕਟ ਹਰੇਕ ਚੀਜ਼ ਦਾ ਕੋਈ ਨਾ ਕੋਈ ਹੁੰਦਾ। ਤੇ ਮੈਂ ਸਾਰਿਆਂ ਨੂੰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਆ 5 ਵਜੇ ਤੱਕ ਹੀ ਹੋਣਾ ਆ। ਉਸ ਤੋਂ ਬਾਅਦ ਕਵਰ ਕੈਲੀਫੋਰਨੀਆ ਵਾਲੇ ਆਉਣਗੇ। ਇਸ ਕਰਕੇ ਅੱਜ ਦਾ ਪ੍ਰੋਗਰਾਮ ਜਿਹੜਾ 1 ਘੰਟੇ ਦਾ ਹੋਊਗਾ। ਜੇ ਕਿਸੇ ਨੇ ਪੁੱਛਣਾ ਆ, ਕੁਛ ਦੱਸਣਾ ਆ, ਉਹ ਤੁਸੀਂ 5 ਵਜੇ ਤੋਂ ਪਹਿਲਾਂ ਪੁੱਛ ਦੱਸ ਸਕਦੇ ਆ। 408 272 5200। ਮਿੰਦਰ ਜੀ। ਹੈਲੋ, ਹਾਂਜੀ। ਹਾਂਜੀ। ਨਹੀਂ, ਮੈਂ ਤਾਂ ਆਪਣੀ ਗੱਲ ਹੋ ਗਈ ਸੀ, ਵਿੱਚੋਂ ਡਿਸਕਨੈਕਟ ਤੁਸੀਂ ਹੋਇਆ ਸੀ ਫੋਨ, ਹਾਂਜੀ ਮੈਂ ਤਾਂ ਦੁਬਾਰਾ ਨਹੀਂ, ਕੀਤਾ। ਉਹ ਡਿਸਕਨੈਕਟ ਨਹੀਂ ਹੋਇਆ। ਤੁਸੀਂ ਰੇਡੀਓ ਨੂੰ ਸੁਣਦੇ ਕਾਹਦੇ ਤੇ ਆ? ਮੈਂ ਫੋਨ ਤੇ ਹੀ ਹਾਂ ਜੀ। ਚਲੋ ਐਪ ਤੇ ਸੁਣਦੇ ਆ। ਨਹੀਂ ਐਪ ਉਦਾਂ ਨਹੀਂ ਮੈਨੂੰ ਕਰਦਾ ਪਤਾ ਜਿਹੜਾ ਘਰ ਦਾ ਸਾਡਾ ਫੋਨ ਉਸੇ ਤੇ ਸੁਣਦੀ। ਹਾਂਜੀ, ਕੋਈ ਨਹੀਂ, ਤੁਸੀਂ ਇਹਨੂੰ ਰੱਖ ਦਿਓ, ਕੋਈ ਦੱਸੂਗਾ ਤੁਹਾਨੂੰ। ਠੀਕ ਹੈ, ਓਕੇ ਜੀ। ਠੀਕ ਹੈ। ਹਾਂਜੀ, ਜਿਨ੍ਹਾਂ ਦੇ ਕੋਲ ਸਮਾਰਟਫੋਨ ਹੈਗੇ ਆ, ਉਹ ਤੁਸੀਂ ਐਪ ਨੂੰ ਡਾਊਨਲੋਡ ਕਰ ਸਕਦੇ ਆ। ਐਪ ਨੂੰ ਡਾਊਨਲੋਡ ਕਰਕੇ ਤੇ ਤੁਸੀਂ ਉਸ ਦੇ ਉੱਤੇ ਉਸ ਨੂੰ ਲਾਈਵ ਵੀ ਸੁਣ ਸਕਦੇ ਆ। ਸੋ ਜਿਹੜੇ ਲੋਕ ਫ਼ੋਨ ਨੰਬਰ ਡਾਇਲ ਕਰਕੇ ਸੁਣਦੇ ਸੀਗੇ, ਉਹ ਹੁਣ ਜਿਹੜੇ ਬਹੁਤੇ ਨੰਬਰ ਆ ਉਹ ਚੱਲ ਨਹੀਂ ਰਹੇ। ਤੇ ਤੁਸੀਂ ਕੋਸ਼ਿਸ਼ ਕਰੋ, ਹਰ ਇੱਕ ਦੇ ਕੋਲ ਹੀ ਸਮਾਰਟਫੋਨ ਆ ਹੁਣ, ਕਿ ਤੁਸੀਂ ਉਸ ਸਮਾਰਟਫੋਨ ਦੇ ਉੱਤੇ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰ ਲਓ। ਬਿਲਕੁਲ ਉਹ ਫ੍ਰੀ ਆ। ਤੇ ਉਸ ਦੇ ਉੱਤੇ ਪ੍ਰੋਗਰਾਮ ਜਿਹੜੇ ਦੂਸਰੇ ਹੁੰਦੇ ਆ ਉਹ ਵੀ ਪਾ ਦਿੱਤੇ ਜਾਂਦੇ ਆ। ਤੇ ਇੱਥੇ ਇਸ ਤਰ੍ਹਾਂ ਕੋਈ ਵੈਸੇ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਕੋਈ ਉਸੇ ਵੇਲੇ ਜਵਾਬ ਦੇ ਦੇਵੇ। ਇਹ ਹੋਮ ਰੈਮਡੀਜ਼ ਹੁੰਦੀਆਂ ਆ। ਜੇ ਕਿਸੇ ਨੂੰ ਕੋਈ ਪਤਾ ਹੁੰਦਾ ਆ ਤਾਂ ਉਹ ਤੁਸੀਂ ਦੱਸ ਵੀ ਸਕਦੇ ਆ, ਕਿਸੇ ਦਾ ਭਲਾ ਵੀ ਕਰ ਸਕਦੇ ਆ। ਤੇ ਉੱਦਾਂ ਇੱਥੇ ਕੋਈ ਡਾਕਟਰ ਨਹੀਂ ਹੈਗਾ ਜਿਹੜਾ ਤੁਹਾਨੂੰ ਆਣ ਕੇ ਉਸੇ ਵੇਲੇ ਜਵਾਬ ਦੇ ਦੇ ਜਾਂ ਕਹਿ ਦੇ ਕੋਈ ਮੈਨੂੰ ਤੁਸੀਂ ਪੈਸੇ ਭੇਜ ਦਿਓ, ਮੈਂ ਤੈਨੂੰ ਦਵਾਈ ਦੇ ਦਿੰਦਾ। ਇਹ ਜਿਹੜੀਆਂ ਹੋਮ ਰੈਮਡੀਜ਼ ਆ, ਕਾਫੀ ਲੋਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਆਰਾਮ ਆਇਆ ਤੇ ਉਹ ਇੱਥੋਂ ਪੁੱਛ ਕੇ ਅੱਗੇ ਵੀ ਦੱਸਦੇ ਆ ਤੇ ਅੱਗੇ ਤੋਂ ਅੱਗੇ ਉਹ ਮਦਦ ਵੀ ਕਰਦੇ ਆ। ਸੋ 408 272 5200 ਤੇ ਅਗਲੇ ਕਾਲਰ ਨੇ ਜਸਵੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਬੇਟੇ ਬਾਰੇ ਇੱਕ ਵਾਰ ਤੈਨੂੰ ਪੁੱਛਣਾ ਸੀਗਾ। ਹਾਂਜੀ। ਤੇ ਉਹਨਾਂ ਨੂੰ ਇੰਗਲਿਸ਼ ਵਿੱਚ ਸੀਜਰ ਆਂਦੇ ਆ ਤੇ ਆਪਣੇ ਇੰਡੀਆ ਨੂੰ ਮਿਰਗੀ ਆਂਦੇ ਆ ਜੀ। ਹਾਂਜੀ। 11 ਸਾਲ ਦਾ ਬੱਚਾ ਜੀ, ਹਨਾ। ਹੂੰ। ਤੇ ਉਹਨੂੰ 3 ਨਹੀਂ ਆਏ, ਮਤਲਬ ਛੋਟੇ ਅਟੈਕ 2 ਮਿੰਟ ਜਾਂ 3 ਮਿੰਟ ਦੇ। ਹੂੰ। ਤੇ ਉਹਦੇ ਬਾਰੇ ਪੁੱਛਣਾ, ਕੋਈ ਦੇਸੀ ਇਲਾਜ ਹੋਵੇ। ਡਾਕਟਰ ਦੇ ਅੱਜ ਗਏ ਸੀ, ਉਹਨੇ ਮੈਡੀਸਨ ਸ਼ੁਰੂ ਨਹੀਂ ਕੀਤੀ, ਦਿੱਤੀ ਆ। ਹੂੰ। ਤੇ ਕੋਈ ਹੋਰ ਇਲਾਜ ਹੋਵੇ ਦੇਸੀ ਇਹ ਬਾਰੇ ਇਲਾਜ ਹੋਵੇ। ਪੁੱਛਣਾ ਸੀ। ਹਾਂਜੀ। ਹਾਂਜੀ, ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਸੀਜਰ ਮਿਰਗੀ, ਜਿਹੜੀ ਮਿਰਗੀ ਹੁੰਦੀ ਆ, ਉਹਦੇ ਲਈ ਕਈ ਜੜੀ ਬੂਟੀਆਂ ਦੱਸੀਆਂ ਜਾਂਦੀਆਂ। ਸੋ ਜੇ ਕਿਸੇ ਨੂੰ ਪਤਾ ਆ ਕਿ ਉਹਦਾ ਕੀ ਇਲਾਜ ਆ, ਤੁਸੀਂ ਦੱਸ ਸਕਦੇ ਆ। ਬਖਸ਼ੋ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਪੁੱਛਣਾ ਸੀ ਜਿੱਦਾਂ ਹੁੰਦੇ ਨੇ, ਜਿੱਦਾਂ ਲਾਈਕ ਅੱਖ ਸਕਿਨ ਟੈਗ ਜਿਹੀ ਵਰਗੀ, ਜਿੱਦਾਂ ਮੇਰੇ ਜਿਹੜੀ ਸਾਡੇ ਬਾਰਮ ਆਈਲੈਸ਼ ਆ ਉਹਨਾਂ ਦੇ ਉੱਤੇ ਜਿੱਦਾਂ ਨਿੱਕੀ ਜਿਹੀ ਫੈਂਸੀ ਜਿਹੀ ਅੰਗ, ਜਿੱਦਾਂ ਦੁਖਦੀ ਨਹੀਂ, ਜਿੱਦਾਂ ਸਕਿਨ ਟੈਗ ਜਿਹੀ ਅੰਗ ਲੱਗਦਾ ਹੈ ਜਿੱਦਾਂ ਅੱਛਾ, ਗੱਭੇ। ਠੀਕ ਹੈ। ਸਕਿਨ ਅੰਗ। ਹਾਂਜੀ, ਉਹਦਾ ਕੀ ਕਰ ਸਕਦੇ ਆ? ਠੀਕ ਹੈ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਬਲਵੰਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਪੁੱਛਣਾ ਸੀਗਾ ਵੀ ਜਿਹੜੇ ਕਾਲਰ ਨੇ ਆਰਟਰੀ ਕਿੰਗ ਲਈ ਹੋਈ ਆ ਨਾ, ਹੂੰ। ਪਲੀਜ਼ ਮੈਨੂੰ ਦੱਸਣਾ ਵੀ ਮੈਂ ਸ਼ੁਰੂ ਕੀਤੀ ਸੀਗੀ, ਐਮਾਜ਼ੋਨ ਤੋਂ ਮੰਗਵਾਈ ਆ ਤੇ ਉਹ ਫਿਰ ਕੀ ਮੰਗਵਾਇਆ ਤੁਸੀਂ?
ਆਰਟਰੀ ਕਿੰਗ ਕਿਸੇ ਨੇ ਦੱਸਿਆ ਸੀਗਾ ਮੈਨੂੰ ਵੀ ਮੈਂ ਪ੍ਰੈਡਨਿਸੋਨ ਬੰਦ ਕਰਨੀ ਸੀਗੀ ਆਰਥਰਾਈਟਸ ਵਾਸਤੇ। ਅੱਛਾ ਉਹਨਾਂ ਨੇ ਕਿਹਾ ਸੀ ਵੀ ਮੈਂ ਆਰਟਰੀ ਕਿੰਗ ਖਾਣੀ ਆ, ਬਈ ਮੈਨੂੰ ਕਾਫੀ ਫਰਕ ਆ ਜੋੜਾਂ ਦੇ ਦਰਦ ਤੋਂ ਹੀ। ਮੇਰੀ ਵੀ ਉਹ ਸੀਗੀ ਮਤਲਬ ਸਟੀਰੋਇਡ ਸੀ ਜਿਹੜੀ ਪ੍ਰੈਡਨਿਸੋਨ ਆ। ਪਰ ਤੁਸੀਂ ਹੁਣ ਖਾਂਦੇ ਆ ਕਿ ਨਹੀਂ ਹਜੇ ਆਰਟਰੀ ਕਿੰਗ ਮੈਂ ਮਤਲਬ ਖਾਣੀ ਸ਼ੁਰੂ ਕੀਤੀ ਸੀਗੀ ਹੂੰ ਤੇ ਉਹ ਪਤਾ ਨਹੀਂ ਕੀ ਗੱਲ ਜ਼ਿਆਦਾ ਮੇਰੇ ਵੈਸੇ ਕਿਸੇ ਹੋਰ ਬਿਮਾਰੀ ਨਾਲ ਪੈਰ ਸੁੱਜੇ ਹੋਣੇ ਆਂਦਾ, ਮੇਰੇ ਪੈਰ ਸੁੱਜਣੇ ਸ਼ੁਰੂ ਹੋ ਗਏ। ਮੈਂ ਪਿਛਲੀ ਵਾਰ ਵੀ ਬੀਪੀ ਵੀ ਤੁਹਾਨੂੰ ਦੱਸਿਆ ਸੀ। ਠੀਕ ਆ ਤੇ ਬਈ ਮਤਲਬ ਮੈਨੂੰ ਅੱਜ ਮੈਂ ਡਾਕਟਰ ਨੂੰ ਵੀ ਕਾਲ ਕੀਤੀ ਆ, ਆਪਣੇ ਫੈਮਿਲੀ ਡਾਕਟਰ ਨੂੰ, ਤੇ ਉਹਨਾਂ ਨੇ ਸਵੇਰ ਦੀ ਅਪਾਇੰਟਮੈਂਟ ਦਿੱਤੀ ਆ। ਤੇ ਪੈਰ ਸੁੱਜਦੇ ਆ ਮੇਰੇ ਗਿੱਟਿਆਂ ਤੋਂ ਨਾ, ਮਤਲਬ ਗਿੱਟੇ ਪੈਰ ਤੇ ਵੀ ਠੀਕ ਆਉਂਦਾ ਹੈ ਕੋਈ ਨਹੀਂ ਸੁੱਜਾ। ਤੁਸੀਂ ਉਹਨੂੰ ਬੰਦ ਕਰ ਲਓ ਵੈਸੇ ਜਿੰਨਾ ਚਿਰ ਕੋਈ ਨਹੀਂ ਦੱਸਦਾ। ਹਾਂਜੀ ਹਾਂਜੀ ਮੈਂ ਮਤਲਬ ਬੰਦ ਕੀਤੀ ਆ ਕੱਲ, ਫਿਰ ਮੈਂ ਲਈ ਨਹੀਂ ਕੱਲ, ਕਾਫੀ ਪੈਰ ਸੁੱਜੇ ਹੋਏ ਸੀ। ਠੀਕ ਹੈ ਜੀ ਹਾਂ ਥੈਂਕ ਯੂ ਭੈਣ ਜੀ। ਥੈਂਕ ਯੂ ਜੀ ਥੈਂਕ ਯੂ। ਆਪਾਂ ਕੋਸ਼ਿਸ਼ ਇਹੀ ਕਰਦੇ ਹੁੰਦੇ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਤੁਹਾਡੇ ਘਰ ਵਿੱਚ ਜਿਹੜੀਆਂ ਪਈਆਂ ਚੀਜ਼ਾਂ ਆ ਉਹ ਜ਼ਰੂਰ ਦੱਸਿਆ ਕਰੋ। ਐਮਾਜੋਨ ਤੋਂ ਮਿਲ ਜਾਂਦੀਆਂ ਚੀਜ਼ਾਂ ਬਹੁਤ ਦੱਸੀਆਂ ਜਾਂਦੀਆਂ, ਉਹਦੇ ਦਾ ਉਹ ਇਹ ਪ੍ਰੋਗਰਾਮ ਤੇ ਵੈਸੇ ਨਹੀਂ ਹੁੰਦਾ। ਹਾਂ ਕਈਆਂ ਨੂੰ ਆਰਾਮ ਆ ਜਾਂਦਾ, ਬੋਡੀ ਆਪੋ ਆਪਣੀ ਆ, ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ, ਕਿਸੇ ਨੂੰ ਹੋ ਸਕਦਾ ਕੋਈ ਸਾਈਡ ਇਫੈਕਟ ਵੀ ਹੋ ਜਾਏ। ਪਰ ਜਿਹੜੀਆਂ ਆਹ ਚੀਜ਼ਾਂ ਅਸੀਂ ਘਰ ਵਿੱਚ ਪਈਆਂ ਹੋਮ ਰੈਮਡੀ ਦੀ ਗੱਲ ਕਰਦੇ ਹਾਂ ਨਾ, ਉਹਦੇ ਤੋਂ ਸਾਈਡ ਇਫੈਕਟ ਨਹੀਂ ਹੁੰਦੇ, ਉਹ ਤੋਂ ਬਾਏ ਗਰਮੀ ਹੋ ਜਾਂਦੀ ਆ। ਹਾਂ ਜੇ ਕੋਈ ਚੀਜ਼ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਹਾਨੂੰ ਇਹ ਠੀਕ ਨਹੀਂ ਬਹਿੰਦੀ ਤੇ ਉਹਨੂੰ ਤੁਸੀਂ ਨਹੀਂ ਲੈਣਾ। ਕੁਲਵੰਤ ਸਿੰਘ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਸਾਡੇ ਇੱਕ ਬ੍ਰਦਰ ਆਪਣੀ 65 ਸਾਲ ਦੀ ਉਮਰ ਆ, ਹੂੰ ਤੇ ਉਹ ਮਤਲਬ ਕੈਂਸਰ ਆਈ ਲੈਟਰਨ ਆਪਣੇ ਕੀ ਕਹਿੰਦੇ ਹੁੰਦੇ ਆ ਪੈਪ ਚ। ਠੀਕ ਆ ਤੇ ਇੱਕ ਸਾਡਾ ਭਤੀਜਾ ਉਹ 42-43 ਸਾਲ ਦੀ ਉਮਰ ਆ, ਉਹ ਨਸ਼ੇ ਕਰਦਾ ਸੀ, ਨਸ਼ੇ ਤੇ ਛਡਾਣੇ ਤਕੜੇ ਹੋ ਗਏ ਅਸੀਂ। ਹੂੰ ਤੇ ਉਹ ਕਮਜ਼ੋਰੀ ਆ ਗਈ, ਮਤਲਬ ਸਰੀਰ ਕਮਜ਼ੋਰੀ ਜਾਂ ਜਿਹੜੀ ਕਹਿ ਦੋ ਘਾਤ ਜਾਂ ਹੋਰ ਕਈ ਬਿਮਾਰੀਆਂ ਲੱਗ ਗਈਆਂ। ਤੇ ਕੋਈ ਜਗਵੀਰ ਸਿੰਘ ਨੂੰ ਜਾਂ ਕੋਈ ਇਲਾਜ ਦੱਸੋ ਤਾਂ ਬਹੁਤ ਮਿਹਰਬਾਨੀ ਹੋਊਗੀ। ਠੀਕ ਆ ਸੁਣਦੇ ਰਹੋ ਤੁਸੀਂ। ਠੀਕ ਠੀਕ ਹੈ ਠੀਕ ਆ। ਤੁਸੀਂ ਤਕੜੇ ਹੋ ਕੇ ਨਸ਼ੇ ਛਡਾ ਲਿਆ, ਤਕੜੇ ਹੋ ਕੇ ਉਹਦੀ ਕਮਜ਼ੋਰੀ ਵੀ ਜ਼ਰੂਰ ਚੱਕੋ। ਕਮਜ਼ੋਰੀ ਤੋਂ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਤੇ ਆਪਣੇ ਸਰੋਤਿਆਂ ਨੂੰ ਵੀ ਪੁੱਛਾਂਗੇ ਜੇ ਕਿਸੇ ਨੂੰ ਪਤਾ ਹੋਊਗਾ ਕਿਸੇ ਚੀਜ਼ ਬਾਰੇ ਤੇ ਉਹ ਵੀ ਤੁਹਾਨੂੰ ਦੱਸ ਦੇਣਗੇ। ਵੈਸੇ ਤੁਸੀਂ ਵੀ ਇਹ ਕੋਸ਼ਿਸ਼ ਕਰਨੀ ਆ ਕਿ ਇਹ ਜਿਹੜੀਆਂ ਕਮਜ਼ੋਰੀ ਆ ਇਹ ਕਿਵੇਂ ਚੱਕੀ ਜਾਵੇ। ਅੱਗੇ ਅਜੀਤ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਹਾਂਜੀ ਅਕਾਲ। ਹਾਂਜੀ ਇਹ ਤਾਂ ਪੁੱਛਣਾ ਸੀ ਜੀ ਕਿ ਮਦਰ ਦੀ ਏਜ ਹੈ ਜੀ 85 ਸਾਲ। ਹਾਂਜੀ ਉਹਨਾਂ ਨੂੰ ਆਈ ਡ੍ਰੌਪਸ ਦਿੱਤੇ ਗਏ ਨੇ ਕਿ ਲੁਬਰੀਕੇਟਿੰਗ ਆਈ ਡ੍ਰੌਪਸ ਹੈਗੇ ਨੇ, ਪਰ ਹਾਂਜੀ ਉਹਨਾਂ ਦੀਆਂ ਅੱਖਾਂ ਦੁਖਦੀਆਂ ਵੀ ਰਹਿੰਦੀਆਂ ਨੇ ਤੇ 6 ਵਾਰੀ ਡ੍ਰੌਪਸ ਪਾਉਣ ਤੋਂ ਬਾਅਦ ਵੀ ਉਹ ਡਰਾਈ ਰਹਿੰਦੀਆਂ ਹੈਗੀਆਂ ਨੇ। ਅੱਛਾ ਡਰਾਈ ਰਹਿੰਦੀਆਂ। ਹਾਂਜੀ ਇੱਕ ਤਾਂ ਇਹ ਠੀਕ ਪੁੱਛਣਾ ਹੈਗਾ, ਤੇ ਇੱਕ ਬੇਟਾ ਹੈਗਾ ਜੀ 22-23 ਸਾਲ ਦਾ, ਹੂੰ ਤੇ ਉਸਨੂੰ ਜੀ ਬੋਇਲਸ ਆ ਜਾਂਦੇ ਨੇ ਉਹ ਪ੍ਰਾਈਵੇਟ ਪਾਰਟਸ ਵਾਲੀ ਜਗ੍ਹਾ ਤੇ ਨੱਕ ਦੇ ਵਿੱਚ, ਕੰਨ ਦੇ ਵਿੱਚ ਤੇ ਕੱਛਾਂ ਦੇ ਵਿੱਚ ਬਾਰ-ਬਾਰ ਮਹੀਨੇ ਡੇਢ ਮਹੀਨੇ ਬਾਅਦ ਬੋਇਲਸ ਆ ਜਾਂਦੇ ਨੇ, ਤੇ ਫਿਰ ਉਹ ਜਾਂਦੇ ਨਹੀਂ ਜੀ ਜਲਦੀ। ਉਹ ਮਤਲਬ ਪੇਨਫੁਲ ਹੁੰਦੇ ਨੇ, ਪਸ ਦੇ ਭਰ ਜਾਂਦੇ ਨੇ, ਫਿਰ ਐਸਾ ਕਰਕੇ ਉਹ ਟਕੋਰ ਨਾਲ ਜਾਂਦੇ ਹੈਗੇ। ਹੂੰ ਤਾਂ ਠੀਕ ਹੈ ਉਹ ਕਿਉਂ ਆਉਂਦੇ ਨੇ ਇਹ ਨਹੀਂ ਪਤਾ ਲੱਗ ਰਿਹਾ ਜੀ। ਠੀਕ ਹੈ ਜੀ ਤੇ ਮਿਹਰਬਾਨੀ। ਥੈਂਕ ਯੂ ਜੀ। ਆਪਾਂ ਜ਼ਰੂਰ ਪੁੱਛਦੇ ਹਾਂ, ਵੈਸੇ ਕਈ ਸਿਆਣੇ ਕਹਿ ਦਿੰਦੇ ਹੁੰਦੇ ਆ ਖੂਨ ਸਾਫ਼ ਕਰਨ ਵਾਲਾ ਆ। ਸੋ ਜਿਨ੍ਹਾਂ ਦੇ ਵੋਲਸ ਹੋ ਜਾਂਦੇ ਆ, ਜਿਨ੍ਹਾਂ ਦੇ ਫੋੜੇ ਹੋ ਜਾਂਦੇ ਆ, ਗੁੰਮਸ ਹੋ ਜਾਂਦੇ ਆ, ਉਹਨਾਂ ਨੂੰ ਥੋੜ੍ਹਾ ਦੌੜਨ ਭੱਜਣ ਦੀ ਵੀ ਲੋੜ ਹੁੰਦੀ ਆ। ਪਾਸੇ ਕੋਈ ਨਾ ਕੋਈ ਜੇ ਦੱਸ ਦਊਗਾ ਤੇ ਬਹੁਤ ਵਧੀਆ। ਬਲਜੀਤ ਕੌਰ ਠੀਕ ਹੈ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੇ ਨਾ ਦਿਲ ਦੀ ਧੜਕਣ ਬਹੁਤ ਵੱਧਦੀ ਆ। ਠੀਕ ਇਹ ਹੈ ਵਾਜੂ ਜੇ ਕਿਸੇ ਨੂੰ ਪਤਾ ਹੋਵੇ ਨਾ, ਠੀਕ ਹੈ ਡਾਕਟਰ ਦੀ ਗੋਲੀ ਖਾਣੀ ਪੈਂਦੀ ਹੈ ਤੇ ਉੱਤੇ ਬਿਨਾਂ ਨਹੀਂ ਹਟਦੀ, ਤਾਂ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਅੱਜ ਕਿਤੇ ਨਾ। ਠੀਕ ਹੈ ਜੀ। ਨਾ ਕੰਨ ਦਾ ਜੋ ਕਿਸੇ ਨੇ ਦੱਸਿਆ ਭੈਣ ਜੀ, ਮੇਰੇ ਦੁਕਾਨ ਚੋਂ ਹਨਾ ਜਿੱਦਾਂ ਸਮੈਲ ਬਹੁਤ ਆਉਂਦੀ ਤਾਂ ਕੋਈ ਮੇਰੇ ਨਹੀਂ ਬਹੁਤ ਚਟਾਕਾ। ਦੱਸੂਗਾ ਕੋਈ ਨਾ ਕੋਈ ਪੱਕਾ ਤੁਹਾਡਾ ਕੰਨ। ਹਾਂਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ। ਹਾਂਜੀ ਇਹਨਾਂ ਦੇ ਕੰਨ ਦੇ ਵਿੱਚ ਭਰਿਆ ਹੋਇਆ ਪੀਕ ਪਈ ਆ ਤੇ ਜ਼ਰੂਰ ਦੱਸ ਦਿਓ ਕੋਈ ਨਾ ਕੋਈ ਕਿ ਇਹ ਕੀ ਪਾਉਣ। ਵੈਸੇ ਇਹ ਦੇਸੀ ਇਲਾਜ ਤੇ ਆਪਣੇ ਵੱਲੋਂ ਕਰ ਰਹੇ ਆ। ਵੈਸੇ ਛੋਟੇ ਛੋਟੇ ਇਲਾਜ ਕਈ ਪੁੱਛੇ ਗਏ। ਨੱਕ ਬੰਦ ਰਹਿੰਦਾ ਆ, ਸਰੀਰ ਦੇ ਉੱਤੇ ਜ਼ਖਮ ਆ, ਸੀਜ਼ਰ ਆ ਜਿਹਨੂੰ ਮਿਰਗੀ ਕਹਿੰਦੇ ਆ,
ਉਹ ਹੋਈ ਆ ਤੇ ਮੌਕਿਆਂ ਬਾਰੇ ਵੀ ਦੱਸਿਆ ਗਿਆ ਸੀ ਪਿਛਲੇ ਹਫ਼ਤੇ। ਕੁਲਵੀਰ ਕੌਰ। ਹੈਲੋ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤਾਂ ਇਹ ਪੁੱਛਣਾ ਸੀ, ਮੇਰੇ ਵਾਲ ਬਹੁਤ ਲੈਂਦੇ ਆ। ਠੀਕ ਆ ਜੀ। ਇਹਦੇ ਵਿੱਚ ਨਾ ਜਿੱਦਾਂ ਕਹਿੰਦੇ ਤਖੇੜਾ ਲੱਗ ਜਾਂਦਾ, ਵਾਲਾਂ ਜੜ੍ਹਾਂ ਤੋਂ ਲੈਂਦੇ ਆ। ਇਦਾਂ ਹੈ ਵੀ ਜਿੱਦਾਂ ਕੁਛ ਭੰਗੂ ਜਿਹਾ ਭੱਜਿਆ ਫਿਰਦਾ ਹੁੰਦਾ, ਇਦਾਂ ਆ। ਮੈਂ ਕਈ ਕੁਛ ਇਲਾਜ ਜੇ ਦੱਸਦੇ ਆ, ਪਰ ਫਰਕ ਨਹੀਂ ਪੈਂਦਾ। ਕੀ ਲਾਇਆ ਸੀ? ਮੈਂ ਸਾਰਾ ਜਿੱਦਾਂ ਤੇਲ ਵੀ ਲਾਏ ਆ, ਗੰਢਾ ਵੀ ਲਾਇਆ ਆ, ਤੇ ਦਹੀਂ ਵਿੱਚ ਵੀ ਆਹ ਪਾ ਕੇ ਦੂਆ ਆਮਲਾ ਪਾ ਕੇ ਉਹ ਵੀ ਲਾਇਆ। ਉਹਨਾਂ ਨਹਾਉਂਦੀ ਵੀ ਰਹੀ ਹਾਂ ਮੈਂ 4-5 ਵੀਕਾਂ ਦਾ। ਮੈਂ ਦਹੀਂ 'ਚ ਪਾ ਕੇ 2 ਘੰਟਾ ਰੱਖ ਕੇ ਫਿਰ ਵੀ ਮੈਂ ਨਹਾਉਂਦੀ ਰਹੀ ਹਾਂ, ਪਰ ਫਰਕ ਨਹੀਂ। ਜੜ੍ਹਾਂ ਤੋਂ ਗੱਭੇ ਲਈ ਜਾਂਦੇ, ਪਰ ਖਾਜ ਬਹੁਤ ਆਉਂਦੀ ਆ। ਏਦਾਂ ਲੱਗਦਾ ਜਿੱਦਾਂ ਵਿੱਚ ਜੂੰ ਜੀ ਭੱਜੀ ਫਿਰਦੀ ਹੈ। ਠੀਕ ਆ। ਹਾਂਜੀ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋ ਜ਼ਰੂਰ ਦੱਸਿਓ। ਜ਼ਰੂਰ ਪੁੱਛਦੇ ਜੀ, ਜ਼ਰੂਰ ਪੁੱਛਦੇ। ਹਾਂਜੀ, ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਹਾਂ, ਵੈਸੇ ਹੁੰਦਾ ਤਾਂ ਇਹ ਕੀੜਾ ਹੀ ਆ ਜਿਨ੍ਹਾਂ ਦੇ ਬਹੁਤੇ ਵਾਲ ਲੈਂਦੇ ਆ, ਜੜ੍ਹਾਂ ਤੋਂ ਪੱਟੇ ਜਾਂਦੇ ਆ ਤੇ ਉਹਨਾਂ ਦੇ ਕਰ ਵੀ ਪਈ ਹੁੰਦੀ ਆ। ਤੇ ਉਹਨਾਂ ਦੇ ਹੁੰਦੀ ਤਾਂ ਐਕਚੁਅਲੀ ਇਹੀ ਚੀਜ਼ ਆ ਬਹੁਤੀ। ਪਰ ਜੇ ਫਿਰ ਕਿਸੇ ਨੂੰ ਪਤਾ ਹੋਵੇ, ਤੇਲ ਵੀ 2-3 ਰਲਾ ਕੇ ਦੱਸੇ ਸੀਗੇ ਜੀ ਲਾਉਣੇ। ਤੇ 2-3 ਤੇਲਾਂ ਦੇ ਵਿੱਚ ਮੈਨੂੰ ਪਤਾ ਬਦਾਮ, ਸਰੋਂ ਦਾ ਤੇਲ ਜਾਂ ਇੱਕ ਅੱਧਾ ਕੋਈ ਹੋਰ ਤੇਲ ਕੋਈ ਵੀ ਆ। ਮਸਾਜ ਕਰਨਾ ਆ ਤੁਸੀਂ, ਮਸਾਜ ਦੇ ਨਾਲ ਜਿਹੜਾ ਤੁਹਾਡੇ ਵਾਲ ਆ, ਵਾਲਾਂ ਨੂੰ ਫਰਕ ਮਸਾਜ ਦੇ ਨਾਲ ਪੈਂਦਾ ਆ। ਸੋ ਇਹਨਾਂ ਦਾ ਮਸਾਜ ਬਹੁਤ ਜ਼ਰੂਰੀ ਹੈ ਕਰਨਾ। ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹ ਫਿਰ ਸਿਰਕੇ ਦੀ ਵੀ ਟਰਾਈ ਕਰ ਲੈਂਦੇ ਆ। ਜੇ ਤੁਸੀਂ ਸਿਰਕੇ ਦੀ ਟਰਾਈ ਕਰ ਸਕਦੇ ਆ, ਸਿਰਕਾ ਤੁਸੀਂ ਸਿੱਧਾ ਜੇ ਲਾਓਗੇ ਸਿਰ ਦੇ ਵਿੱਚ ਤੇ ਉਹ ਥੋੜ੍ਹੀ ਲੱਗੂਗਾ ਬਹੁਤ। ਪਾਣੀ ਪਾ ਕੇ ਕਿਸੇ ਵੀ ਤਰ੍ਹਾਂ ਝੱਸ ਸਕਦੇ ਆ, ਤੇਲ ਲਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਉਸ ਨੂੰ ਕਰ ਸਕਦੇ ਆ। ਤੁਹਾਡੀ ਮਰਜ਼ੀ ਆ ਵੀ ਕਿਵੇਂ ਕਰਨਾ ਹੈ। ਤੇ ਅੱਜ ਦਾ ਪ੍ਰੋਗਰਾਮ ਦੱਸਦਾ ਕਿ 5 ਵਜੇ ਤਾਈਂ ਹੋਣਾ ਆ। ਤੇ 5 ਵਜੇ ਤੋਂ ਬਾਅਦ ਕੋਈ ਦੂਸਰਾ ਹੋਰ ਪ੍ਰੋਗਰਾਮ ਜਿਹੜਾ ਇੰਸ਼ੋਰੈਂਸ ਬਾਰੇ ਦੱਸਣਗੇ ਕਿ ਕਵਰ ਕੈਲੀਫੋਰਨੀਆ ਹੈ ਜਿਹੜੀ, ਉਹ ਤੁਸੀਂ ਕਿਵੇਂ ਲੈਣੀ, ਜਿਹਨੂੰ ਕਿ ਅਬਾਮਾ ਕੇਅਰ ਕਹਿੰਦੇ ਆ, ਉਹਦੇ ਬਾਰੇ ਉਹ ਦੱਸਣਗੇ। ਉਹਦੀ ਇਨਫੋਰਮੇਸ਼ਨ ਆ ਤੁਹਾਡੇ ਤੱਕ ਉਹ ਪਹੁੰਚਾਈ ਜਾਊਗੀ। ਪਰ ਅੱਜ ਜਿਹੜੇ ਇਹ ਅੱਜ ਵੀ ਤੇ ਸ਼ਾਇਦ ਜੇ ਅਗਲੇ ਟਾਈਮਾਂ ਦੇ ਵਿੱਚ ਵੀ ਹੋਇਆ ਤਾਂ ਤੁਹਾਨੂੰ ਦੱਸ ਦਿੱਤਾ ਜਾਊਗਾ। ਪਰ ਜਿਹੜਾ ਅੱਜ ਦਾ ਦਿਨ ਆ ਉਹ ਇਸ ਤਰ੍ਹਾਂ ਹੀ ਰਹੂਗਾ। ਨੱਕ ਬੰਦ, ਜ਼ਖਮ, ਸੀਜ਼ਰ, ਆਰਟਰੀ ਕਿੰਗ ਲੈਣੀ ਆ ਉਹਨਾਂ ਨੇ, ਵਾਲ ਲੈਂਦੇ ਆ, ਮੌਕੇ ਆ। ਤੇ ਇੱਕ ਜਿਨ੍ਹਾਂ ਦੇ ਮਦਰ 85 ਈਅਰ ਓਲਡ ਸੀਗੇ। ਸੋ ਮੇਰੇ ਖਿਆਲ ਦੇ ਵਿੱਚ ਕਿਸੇ ਨੇ ਵੀ ਲਿਖੇ ਨਹੀਂ ਹੋਏ। ਇਹਨਾਂ ਨੂੰ ਕਿਸੇ ਨੇ ਵੀ ਇਲਾਜ ਨਹੀਂ ਦੱਸਿਆ ਕਿ ਕੋਈ ਵੀ ਜਾਣਾ ਇਹਨਾਂ ਨੂੰ ਕੋਈ ਇਲਾਜ ਦੱਸ ਦੇਵੇ। ਤੇ ਆਪਾਂ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਆਣ ਕੇ ਆਪਾਂ ਫਿਰ ਤੁਹਾਡੇ ਨਾਲ ਜੁੜਾਂਗੇ, ਕਿਉਂਕਿ ਅੱਜ ਪ੍ਰੋਗਰਾਮ ਸਿਰਫ ਤੇ ਸਿਰਫ 1 ਘੰਟੇ ਦਾ ਆ। ਇਸ ਕਰਕੇ ਆਪਾਂ ਬ੍ਰੇਕ ਜਿਹੜੀ ਆ ਉਹ ਅਰਲੀ ਲੈ ਰਹੇ ਹਾਂ ਤੇ 4:55 ਤੇ ਆਪਾਂ ਤੁਹਾਡੇ ਤੋਂ ਛੁੱਟੀ ਲੈ ਲਾਂਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਇਸ 'ਤੇ ਕਾਲ ਕਰਕੇ ਤੁਸੀਂ ਆਪਣਾ ਕੋਈ ਵੀ ਸਵਾਲ ਆ ਪੁੱਛ ਸਕਦੇ ਆ। ਤੇ ਜਿਹੜੇ ਪੁੱਛੇ ਗਏ ਆ ਜੇ ਉਸ ਦਾ ਜਵਾਬ ਤੁਹਾਡੇ ਕੋਲ ਹੈਗਾ ਤੇ ਉਹ ਤੁਸੀਂ ਦੇ ਸਕਦੇ ਆ। ਆਉਂਦੇ ਆ ਵਾਪਸ ਇੱਕ ਬ੍ਰੇਕ ਤੋਂ ਬਾਅਦ। W Radio USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਟਰਾਈਅਸ ਟਰੱਕਿੰਗ ਫ੍ਰੈਜ਼ਨੋ ਵਾਲੇ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਜ਼ ਹਾਇਰ ਕਰ ਰਹੇ ਹਨ। ਸੋਲੋ ਡਰਾਈਵਰ 60 ਸੈਂਟ ਪਰ ਮਾਈਲ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਨਵੇਂ ਅਤੇ ਤਜਰਬੇਕਾਰ ਡਰਾਈਵਰਜ਼ ਹਾਇਰ ਕਰ ਰਹੇ ਹਨ। ਬਹੁਤੇ ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਵੈਸਟ, ਮਿਡ ਵੈਸਟ, ਸਾਊਥ ਈਸਟ ਤੇ ਈਸਟ ਕੋਸਟ ਦੇ ਪੱਕੇ ਲੋਡ ਹਨ। ਨਵੇਂ ਟਰੱਕ ਟ੍ਰੇਲਰ ਚਲਾਉਣ ਨੂੰ ਮਿਲਣਗੇ। ਕਾਲ 5598344000 559 834 4000। ਟਰਾਈਅਸ ਟਰੱਕਿੰਗ ਫ੍ਰੈਜ਼ਨੋ। ਐਥਨਿਕ ਬਾਲੀਵੁੱਡ ਸੈਕਰਾਮੈਂਟੋ ਇਲਾਕੇ ਦੇ ਵਿੱਚ ਖੁੱਲ ਚੁੱਕਾ ਹੈ ਲੇਟੈਸਟ ਇੰਡੀਅਨ ਪੰਜਾਬੀ ਫੈਸ਼ਨ ਸਟੋਰ, ਜਿੱਥੋਂ ਲੈ ਸਕਦੇ ਹੋ ਇੰਡੀਅਨ ਸਲਵਾਰ ਕਮੀਜ਼, ਡਿਜ਼ਾਈਨਰ ਸਲਵਾਰ ਕਮੀਜ਼, ਕਲੋਥਿੰਗ, ਡਿਜ਼ਾਈਨਰ ਲਹਿੰਗਾ ਚੋਲੀ, ਡਿਜ਼ਾਈਨਰ ਸਾੜੀ, ਗਾਊਨਸ ਅਤੇ ਕੁੜਤੀਆਂ,
ਹਰ ਤਰ੍ਹਾਂ ਦੀ ਪਾਰਟੀਆਂ ਦੇ ਲਈ ਲੇਟੈਸਟ ਫੈਸ਼ਨ ਦੇ ਇੰਡੀਅਨ ਆਊਟਫਿਟਸ, ਅਨਾਰਕਲੀਜ਼, ਵੈਡਿੰਗ ਰਿਸੈਪਸ਼ਨਸ ਦੇ ਲਈ, ਆਫਟਰ ਪਾਰਟੀਜ਼, ਵੀਕਐਂਡ ਮੀਟਸ, ਕੈਜੂਅਲ ਗੈਦਰਿੰਗਸ ਜਾਂ ਕਾਕਟੇਲ ਪਾਰਟੀਆਂ ਦੇ ਲਈ ਲੇਟੈਸਟ ਫੈਸ਼ਨ ਦੇ ਕੱਪੜੇ ਅੱਜ ਹੀ ਪਹੁੰਚੋ। ਨਵੇਂ ਖੁੱਲੇ ਸੈਕਰਾਮੈਂਟੋ ਦੇ ਵਿੱਚ ਐਥਨਿਕ ਬਾਲੀਵੁੱਡ ਫੈਸ਼ਨ ਸਟੋਰ, ਬਹੁਤ ਹੀ ਵਧੀਆ ਕੁਆਲਿਟੀ ਦੇ ਕੰਪੈਟੀਟਿਵ ਪ੍ਰਾਈਸਸ ਦੇ ਉੱਤੇ। 3610 North Freeway Boulevard, Suite 125, Sacramento. Call 916-572-7661, 916-572-7661 or visit ethnicbollywood.com. ਜੇਕਰ ਤੁਸੀਂ ਵਿਆਹ ਦੇ ਬੇਸ ਤੇ ਇਮੀਗ੍ਰੇਸ਼ਨ, ਫੈਮਿਲੀ ਬੇਸਡ ਇਮੀਗ੍ਰੇਸ਼ਨ ਜਾਂ ਗ੍ਰੀਨ ਕਾਰਡ ਦੇ ਸੰਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕਾਨੂੰਨਨ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਗਲੋਬਲ ਅਲਾਈਅੰਸ ਲਾ ਫਰਮ LLP ਨੂੰ। ਇਹ ਫੈਮਿਲੀ ਬੇਸਡ ਇਮੀਗ੍ਰੇਸ਼ਨ, ਵਿਆਹ ਦੇ ਬੇਸ ਤੇ ਇਮੀਗ੍ਰੇਸ਼ਨ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ ਦੇ ਸੰਬੰਧ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਇਹਨਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਦਾ ਮੁੱਲ $1000 ਤੋਂ ਘੱਟ ਹੈ। ਕਾਲ 916-806-7042, 916-806-7042. Address 555 Capital Mall, Suite 1245, Sacramento. ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ 25 ਸਾਲ ਤੋਂ ਵੱਧ ਦਾ ਤਜਰਬਾ, ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500, 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਨਰਮ ਨਰਮ ਤੇ ਗਰਮ ਗਰਮ ਮੱਕੀ ਦੀਆਂ ਰੋਟੀਆਂ ਵਾਸਤੇ ਯਾਦ ਰੱਖੋ ਹਾਥੀ ਬ੍ਰਾਂਡ ਕੌਰਨਫਲੋਰ। ਇਹ ਮੱਕੀ ਦਾ ਆਟਾ ਭਾਵੇਂ ਠੰਡੇ ਪਾਣੀ ਨਾਲ ਗੁੰਨ ਲਓ ਤੇ ਰੋਟੀਆਂ ਇੱਕਦਮ ਸੌਫਟ। ਤਾਂ ਫਿਰ ਭੁੱਲਿਓ ਨਾ ਆਪਣੀ ਅਮਰੀਕਾ ਵਾਲੀ ਚੱਕੀ ਤੋਂ ਪੀਸਿਆ ਹੋਇਆ ਹਾਥੀ ਬ੍ਰਾਂਡ ਕੌਰਨਫਲੋਰ। Altamira Urgent Care, 3033 El Camino Avenue, Sacramento, ਜਿੱਥੇ ਡਾਕਟਰ ਜਸਵੰਤ ਵਿਰਕ MD ਇੰਟਰਨਲ ਮੈਡੀਸਨ ਦੀ ਨਿਗਰਾਨੀ ਹੇਠ ਸਿਹਤ ਸੇਵਾਵਾਂ ਦਿੰਦੇ ਹਨ। PCR, ਕੋਵਿਡ ਟੈਸਟ, ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਨ ਦੇ ਲਈ 2 ਘੰਟਿਆਂ ਵਿੱਚ ਰਿਜ਼ਲਟ, ਕੋਵਿਡ ਐਂਟੀਜਨ ਐਂਟੀਬਾਡੀ ਟੈਸਟ, ਲੈਬੋਰੇਟਰੀ ਟੈਸਟ, ਐਕਸ-ਰੇ, ECG, ਅਲਟਰਾਸਾਊਂਡ ਫॉर ਪ੍ਰੈਗਨੈਂਟ ਔਮਨ, ਹਰ ਤਰ੍ਹਾਂ ਦੇ ਐਗਜ਼ਾਮੀਨੇਸ਼ਨ, ਬਾਡੀ ਇੰਜਰੀ, ਸਪੋਰਟਸ ਮੈਡੀਸਨ, ਲੈਸਰੇਸ਼ਨ ਰਿਪੇਅਰ, ਬ੍ਰੋਕਨ ਬੋਨਸ ਕਾਸਟਿੰਗ ਆਦਿ ਸੇਵਾਵਾਂ ਦਿੰਦੇ ਹਨ। ਕਾਲ 916-515-9194, 916-515-9194। Altamira Urgent Care, 3033 El Camino Avenue, Sacramento. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਕਿਹਾ ਜੀ ਸੁਣੋ, ਲੱਕੀ ਦੇ ਬਰਥਡੇ ਪਾਰਟੀ ਤੇ 50 ਤੋਂ 60 ਗੈਸਟ ਹੋ ਜਾਣੇ ਆ। ਮੇਰੇ ਕੋਲੋਂ ਨਹੀਂ ਘਰ 'ਚ ਖਾਣਾ ਬਣਦਾ, ਤੁਸੀਂ ਕਿਸੇ ਰੈਸਟੋਰੈਂਟ ਤੋਂ ਹੀ ਖਾਣਾ ਆਰਡਰ ਕਰ ਦਿਓ। ਨਾਲੇ ਲਾਸਟ ਈਅਰ ਜਿਹੜਾ ਆਪਾਂ ਖਾਣਾ ਆਰਡਰ ਕੀਤਾ ਸੀ ਨਾ, ਉਹ ਡਿਨਰ ਟਾਈਮ ਤੱਕ ਤਾਂ ਠੰਡਾ ਹੀ ਹੋ ਗਿਆ ਸੀ। ਇਸ ਵਾਰ ਕਿਸੇ ਹੋਰ ਜਗ੍ਹਾ ਤੋਂ ਆਰਡਰ ਕਰਿਓ। ਓ ਪੰਮੀ, ਤੂੰ ਫਿਕਰ ਨਾ ਕਰ, ਫੋਨ ਚੱਕ ਤੇ ਕਾਲ ਕਰ ਇੰਡੀਅਨ ਕਿਚਨ ਕੇਟਰਿੰਗ ਸਰਵਿਸਿਜ਼ ਵਾਲਿਆਂ ਨੂੰ। ਉਹਨਾਂ ਦੀ ਟੀਮ ਫਰੈਸ਼ ਫੂਡ ਔਨ ਸਾਈਟ ਬਣਾਉਂਦੀ ਹੈ। ਉਹ ਲਾਈਵ ਕੇਟਰਿੰਗ ਕਰਦੇ ਆ, ਭਾਵੇਂ ਗੈਸਟ 50 ਹੋਣ ਜਾਂ 500, ਉਹ ਸਾਰਾ ਕੰਮ ਆਪੇ ਹੀ ਸਾਂਭ ਲੈਂਦੇ ਆ। ਤੈਨੂੰ ਟੈਨਸ਼ਨ ਦੀ ਲੋੜ ਨਹੀਂ। ਜੇ ਤੁਹਾਡੇ ਘਰ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਤਾਂ ਫਿਰ ਤੁਸੀਂ ਵੀ ਕਾਲ ਕਰਿਓ ਇੰਡੀਅਨ ਕਿਚਨ ਕੇਟਰਿੰਗ ਸਰਵਿਸਿਜ਼। ਐਨੀਵੇਅਰ ਇਨ ਨਾਰਥ ਕੈਲੀਫੋਰਨੀਆ, ਭਾਵੇਂ ਸੈਕਰਾਮੈਂਟੋ ਹੋਵੇ ਜਾਂ ਪੇ ਏਰੀਆ ਜਾਂ ਫਿਰ ਮੈਡਿਸਟੋ ਏਰੀਆ, ਉਹ ਆਪਣੀ ਟੀਮ ਨਾਲ ਲਿਜਾ ਕੇ ਲਾਈਵ ਕੇਟਰਿੰਗ ਕਰਦੇ ਨੇ। ਫਰੈਸ਼ ਫੂਡ ਤੇ ਫਰੈਸ਼ ਨਾਨ। ਅੱਜ ਹੀ ਕਾਲ ਕਰੋ ਮਨੀ 916-505-0185, ਗੁਰਵਿੰਦਰ 209-222-7860। ਬਲੂ ਵੇ ਟਰੱਕ ਸੇਲਜ਼, ਇਹਨਾਂ ਦੇ ਕੋਲ ਯੂਜ਼ਡ ਟਰੱਕ, ਟ੍ਰੇਲਰਸ ਤੇ ਰੀਫਰਸ ਮੌਜੂਦ ਹਨ, ਬਿਲਕੁਲ ਨਵੇਂ ਵਰਗੇ। ਬਹੁਤ ਹੀ ਵੈਲ ਮੇਨਟੇਨਡ ਇਨਵੈਂਟੋਰੀ ਵੀ ਪੂਰੀ ਹੈ, ਫੁੱਲ ਮੇਨਟੇਨੈਂਸ ਹਿਸਟਰੀ ਵੀ ਮਿਲੇਗੀ। 2019 ਤੇ 2020 ਫreight ਲਾਈਨਰਸ ਇਨਵੈਂਟੋਰੀ ਦੇ ਵਿੱਚ ਹਰ ਤਰ੍ਹਾਂ ਦੀ ਮਾਈਲੇਜ ਦੇ ਵਿੱਚ ਮੌਜੂਦ ਹਨ। ਕਿਸੇ ਵੀ ਤਰੀਕੇ ਦੇ ਯੂਜ਼ਡ ਟਰੱਕ, ਟ੍ਰੇਲਰ ਅਤੇ ਰੀਫਰਸ ਖਰੀਦਣ ਦੇ ਲਈ ਕਾਲ ਬਲੂ ਵੇ ਟਰੱਕ ਸੇਲਜ਼ 209-800-5010। ਤੁਹਾਡਾ ਕ੍ਰੈਡਿਟ ਸਕੋਰ ਕਿਸੇ ਵੀ ਤਰੀਕੇ ਦਾ ਹੋਵੇ, ਉਹ ਹਰ ਇੱਕ ਦੇ ਲਈ ਫਾਈਨੈਂਸਿੰਗ ਕਰਦੇ ਹਨ। ਕਿਸੇ ਵੀ ਤਰੀਕੇ ਦੇ ਯੂਜ਼ਡ ਟਰੱਕ, ਟ੍ਰੇਲਰ ਅਤੇ ਰੀਫਰਸ ਖਰੀਦਣ ਦੇ ਲਈ ਕਾਲ ਬਲੂ ਵੇ ਟਰੱਕ ਸੇਲਜ਼। ਬਲੂ ਵੇ ਟਰੱਕ ਸੇਲਜ਼ 209-800-5010। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਨ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ
ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜਵੈਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜਵੈਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜਵੈਲਰਸ, 7454 Stockton Boulevard, Sacramento। ਫੋਨ ਨੰਬਰ 916 956 3094 916 956 3094। ਰੋਲਿੰਗ ਸਟੋਨ ਟਰਾਂਸਪੋਰਟ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ 11 ਵੈਸਟਰਨ ਸਟੇਟਸ ਦੇ ਪੱਕੇ ਲੋਡਸ ਦੇ ਲਈ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਓਨਰ ਆਪਰੇਟਰ ਅਤੇ ਸੋਲੋ ਟਰੱਕ ਡਰਾਈਵਰ ਚਾਹੀਦੇ ਹਨ। ਵਾਸ਼ਿੰਗਟਨ, ਓਰੇਗਨ, ਕੈਲੀਫੋਰਨੀਆ ਦੇ ਪੱਕੇ ਰਾਊਟਸ ਹਨ। ਹਰ 2 ਹਫ਼ਤਿਆਂ ਬਾਅਦ W2 ਤੇ ਤਨਖਾਹ ਮਿਲੇਗੀ। ਹੋਰ ਜਾਣਕਾਰੀ ਲਈ ਕਾਲ 5306827383 530 682 7383। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ ਜਵਾਸੇ ਸੋਹਰਾ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਵਾਸੇ ਦੇ ਨਾਲ। ਸਿਹਤ ਸੰਭਾਲ ਦਾ ਪ੍ਰੋਗਰਾਮ ਹੈ। ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੀ ਗੱਲਬਾਤ ਕਰਦੇ ਹਾਂ। ਸਿਹਤ ਨੂੰ ਠੀਕ ਰੱਖਣ ਦੇ ਲਈ ਆਪਾਂ ਨੂੰ ਕੀ ਕੁਝ ਕਰਨਾ ਚਾਹੀਦਾ ਆ, ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਪਈਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਵਰਤ ਕੇ ਉਹਨਾਂ ਨੂੰ ਠੀਕ ਕਰ ਸਕਦੇ ਹਾਂ, ਉਸ ਦੀ ਗੱਲਬਾਤ ਆ ਇਸ ਪ੍ਰੋਗਰਾਮ ਦੇ ਵਿੱਚ ਹੁੰਦੀ ਆ। ਤੇ ਆਪਾਂ ਅੱਗੇ ਚੱਲਾਂਗੇ। ਇਸ ਦੇ ਵਿੱਚ ਇਹ ਵੀ ਦੱਸ ਦਈਏ ਕਿ ਡਾਕਟਰ ਕੋਈ ਨਹੀਂ ਹੈਗਾ ਸਾਡੇ ਕੋਲ, ਤੇ ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਤੇ ਜਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਉਹ ਦੱਸ ਦਿੱਤੀਆਂ ਜਾਂਦੀਆਂ। ਇੱਥੇ ਡਾਕਟਰ ਕੋਈ ਨਹੀਂ ਬੈਠਾ ਜਿਹੜਾ ਤੁਹਾਨੂੰ ਉਸੇ ਵੇਲੇ ਦੱਸਦਾ, ਸਿਰਫ ਤੇ ਸਿਰਫ ਸਰੋਤੇ ਹੀ ਦੱਸਦੇ ਆ। ਤੇ ਜੇ ਤੁਹਾਨੂੰ ਸਰੋਤੇ ਪਤਾ ਹੁੰਦਾ ਤਾਂ ਜ਼ਰੂਰ ਤੁਸੀਂ ਕਿਸੇ ਦੀ ਮਦਦ ਕਰਦਿਆ ਕਰੋ, ਦੱਸਦਿਆ ਕਰੋ। ਅੱਜ ਦਾ ਪ੍ਰੋਗਰਾਮ ਸਿਰਫ ਤੇ ਸਿਰਫ 5 ਵਜੇ ਤੱਕ ਆ। ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਡੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗੁਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧਾਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗੁਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫ੍ਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜਿਹਨਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਪੁੱਛ ਸਕਦੇ ਹੋ। 5594920513, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਤੁਸੀਂ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਚੱਲਦੇ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਜੁੜੇ ਹੋਏ ਨੇ ਜੀ ਕਸ਼ਮੀਰ ਕੌਰ ਜੀ। ਕਾਸੀ ਪੌਣੀ ਕੱਢ ਕੇ ਡੋਲਿਓ ਨਾ। ਕਸ਼ਮੀਰ ਕੌਰ ਜੀ, ਨਹੀਂ ਖਾ ਲਵਾਂਗੇ ਸਿੱਧਾ ਕਦੇ। ਤੁਹਾਡੀ ਲਾਈਨ ਡ੍ਰੌਪ ਹੋ ਗਈ ਹੈ ਜੀ ਹੁਣ ਤੇ। ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਹਾਂਜੀ, ਬਹੁਤ ਭਲੇ ਦਾ ਕੰਮ ਕਰ ਰਹੇ ਆ। ਪਰਮਾਤਮਾ ਤੰਦਰੁਸਤੀ ਬਖਸ਼ੇ ਜੀ। ਭੈਣ ਜੀ, ਮੈਂ ਪਿੱਤੇ ਦੀ ਪੱਥਰੀ ਬਾਰੇ ਪੁੱਛਿਆ ਸੀ ਅੱਗੇ, ਕਿਸੇ ਨੇ ਦੱਸਿਆ ਨਹੀਂ, ਤੇ ਹੁਣ ਦੁਬਾਰਾ ਫੇਰ ਪੁੱਛਦੀ ਹਾਂ ਵੀ ਜੇ ਕਿਸੇ ਨੂੰ ਪਤਾ ਹੋਵੇ ਤਾਂ। ਜਿਹੜੀ ਇੱਕ ਮੈਂ ਉਹ ਜਿਹੜੀ ਇਹਦੇ ਨਾਲ ਗੁਰਦੇ ਚੋਂ ਤਾਂ ਨਿਕਲ ਗਈ ਸੀਗੀ, ਜਿਹੜੀ ਨਿੰਬੂ ਦੇ ਰਸ ਵਿੱਚ ਕੌਡੀਆਂ ਪਾ ਕੇ ਅੱਛਾ ਜੀ ਦਿੱਤੀ ਸੀ, ਉਹਨਾਂ ਪਿੱਤੇ ਉਹਦੇ ਗੁਰਦੇ ਚੋਂ ਤਾਂ ਨਿਕਲ ਗਈ ਸੀਗੀ। ਅੱਛਾ, ਪਿੱਤੇ ਦੀ ਰਹਿ ਗਈ। ਮੈਂ ਪਿੱਤੇ ਬਾਰੇ ਪੁੱਛਣਾ ਹੈ ਵੀ ਉਹ ਪਿੱਤੇ ਵਾਲੇ ਨੂੰ ਵੀ ਦੇ ਸਕਦੇ ਆ? ਉਦਾਂ ਤਾਂ ਕਹਿ ਦਿੰਦੇ ਆ ਕਿਸੇ ਵੀ ਤਰ੍ਹਾਂ ਦੀ ਹੋਵੇ, ਚਲੋ ਫਿਰ ਵੀ ਪੁੱਛ ਲੈਨੇ ਆਪਾਂ। ਹਾਂਜੀ, ਇਹੀ ਮੈਂ ਪੁੱਛਣਾ ਹੀ ਸੀ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਹਰਮਿੰਦਰ ਕੌਰ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵਿੰਦਰ ਜੀ, ਮੇਰੀ ਬਿਮਾਰੀ ਦਾ ਨਾਂ ਹੈਗਾ ਫਿਬਰੋਮਲੇਜੀਆ। ਇਹ ਕਿਹੜੀ ਨਵੀਂ ਬਿਮਾਰੀ ਲਾ ਲਈ ਤੁਸੀਂ? ਮਤਲਬ ਬਿਮਾਰੀ ਦੇਖਣ ਨੂੰ ਮੈਂ ਕੋਈ ਬੰਦਾ ਕੁਛ ਨੀ ਗਾ। ਮੇਰੇ ਨਾ ਪੂਰੀ ਬੋਡੀ 'ਚ ਦਰਦ ਹੁੰਦੀ ਆ, ਕਦੀ ਪੈਰ 'ਚ ਹੋ ਗਈ, ਕਦੀ ਲੱਤਾਂ 'ਚ ਹੋ ਗਈ, ਕਦੀ ਪੱਟਾਂ ਤੱਕ ਵੀ ਮਤਲਬ ਦਰਦਾਂ ਹੁੰਦੀਆਂ।
ਸਿਰਫ ਹੁੰਦੀ ਤਾਂ ਬੈਕ 'ਚ ਘੱਟ ਹੁੰਦੀ ਆ, ਤਾਂ ਮੁੰਡਿਆਂ ਦੇ ਵਿੱਚ ਹੁੰਦੀ ਸਾਰੇ ਹੁੰਦੀ ਆ। ਸਾਰੇ ਟੈਸਟ ਕਰਾ ਲੈ, ਮਤਲਬ ਕੋਈ ਟੈਸਟ ਛੱਡਿਆ ਨਹੀਂ, ਮਤਲਬ ਬਲੱਡ ਦਾ ਕੀ, ਹੱਡੀਆਂ ਦਾ, ਹੋਰ ਸਭ ਕੁਝ ਕਰਾ ਲਿਆ। ਕੋਈ ਮਤਲਬ ਸਮਝ 'ਚ ਨਹੀਂ ਆਉਂਦੀ ਵੀ ਕੀ ਆ। ਇੱਕ ਮਾੜਾ ਜਿਹਾ ਕੋਈ, ਮੈਨੂੰ ਹੁਣ ਨਾਂ ਵੀ ਨਹੀਂ ਆਉਂਦਾ, ਬਲੱਡ ਜੇ ਕੋਈ ਮਸਲ 'ਚ ਮਾੜਾ ਜਿਹੀ ਕੋਈ ਪ੍ਰੋਬਲਮ ਆਈ, ਉਹਨੇ ਫਿਰ ਮੈਨੂੰ ਹੁਣ ਹੱਡੀਆਂ ਵਾਲੇ ਦੇ ਭੇਜਿਆ ਸੀ ਡਾਕਟਰ ਦੇ, ਤੇ ਉਹਨੇ ਹਨਾ ਉਹ ਕਹਿੰਦਾ ਵੀ ਫੀਬਰੋਮਲੀਜੀਆ ਆ ਇਹਦੀ, ਹਨਾ ਮਤਲਬ ਕਹਿੰਦਾ ਉਹ ਇੱਕ ਤਾਂ ਨਾ ਡਾਕਟਰ ਤੇ ਚੀਨਾ ਉਹ ਜਿਹੜਾ ਸੀਗਾ, ਉਹਦੀ ਤਾਂ ਗੱਲ ਵੀ ਨਹੀਂ ਸਾਨੂੰ ਇੰਗਲਿਸ਼ ਵਾਲੇ ਦੇ ਮਾੜੇ ਮੋਟਾ ਬੰਦਾ ਸਮਝ ਲੈਂਦਾ, ਉਹ ਬੋਲਦਾ ਵੀ ਉਹਨਾਂ ਕਰੇ। ਪਰ ਮੇਰੀ ਆਪਣੀ ਡਾਕਟਰ ਕਹਿੰਦੀ ਵੀ ਇਹਦਾ ਹਨਾ ਕੁਛ ਹੋਰ, ਇਹਦਾ ਕੁਛ ਇਲਾਜ ਨਹੀਂ ਹੁੰਦਾ, ਇਹਨੂੰ ਤਾਂ ਕਹਿੰਦੀ ਹੱਡੀਆਂ ਵਾਲੇ ਡਾਕਟਰ ਨੇ ਹਲਕੀ ਡੋਜ਼ ਸਟੀਰਲ ਕੀ ਹੁੰਦੀ ਸਟੀਰੋਰਾਈਡ ਉਹੋ ਹੀ ਦੇਣੀ ਆ। ਉਹੋ ਹੀ ਗੱਲ ਹੋਈ ਆ, ਉਹਨੇ ਮੈਨੂੰ ਹਨਾ ਉਹ ਦਿੱਤੀ ਆ 5 mg ਦੀ। ਅੱਛਾ। ਤੇ ਹਾਂ ਉਹ ਮੈਂ ਹੁਣ ਕਹਿੰਦੀ ਵੀ ਇੰਨੀਆਂ ਦਵਾਈਆਂ ਤਾਂ ਅੱਗੇ ਲੱਗੀਆਂ ਆ, ਤੇ ਭਈ ਹੋਰ ਹਨਾ ਵੀ ਮੈਂ ਇਹ ਵੀ ਨਾਲ ਲੱਗ ਗਈ, ਤਾਂ ਮੈਂ ਉਹ ਲੈ ਤਾਂ ਮੈਂ ਲਈ ਆ, ਉਦਾਂ ਮੈਨੂੰ ਫਰਕ ਆ ਉਹਨਾਂ। ਇਹ ਆ ਵੀ ਦੂਆ ਗਾਂ ਗਾਂ ਦਵਾਈਆਂ ਹੀ ਵਧੀ ਜਾਂਦੀਆਂ। ਵੀ ਮੇਰਾ ਤਾਂ ਇਹ ਕੁਛ, ਮੈਂ ਕਿਸੇ ਭੈਣ ਭਰਾ ਨੂੰ ਪਤਾ ਹੋਵੇ, ਜਾਂ ਜਿਹੜੇ ਹੈਗੇ ਆ ਭਾਜੀ ਜਗਵੀਰ ਸਿੰਘ ਜਾਂ ਹਾਂ ਭਾਜੀ ਹੋਮਿਓਪੈਥਿਕ ਵਾਲੇ, ਤੇ ਇਹਨਾਂ ਨੂੰ ਮੈਂ ਕੋਈ ਪਤਾ ਹੋਵੇ, ਜਾਂ ਕਿਸੇ ਭੈਣ ਭਰਾ ਨੂੰ ਇਹ ਬਿਮਾਰੀ ਹੋਵੇ ਤਾਂ ਕੋਈ ਮੈਨੂੰ ਦੱਸੇ ਕੀ ਮੈਂ ਕਰਾਂ ਕੀ ਨਾ ਕਰਾਂ। ਤੇ ਦੂਸਰੀ ਗੱਲ, ਇੱਕ ਸਾਡੇ ਭੈਣ ਜੀ ਆ, ਉਹਨਾਂ ਦੀਆਂ ਨਾ ਕਿਡਨੀਆਂ ਦਿਨ ਪਰ ਦਿਨ ਰਹੀ ਜਾਂਦੀਆਂ ਦਵਾਈਆਂ, ਉਹਨਾਂ ਨੂੰ ਵੀ ਮੇਰੇ ਵਾਂਗੂ ਬਹੁਤ ਆ। ਅੱਛਾ। ਤੇ ਉਹ ਸਮਝ ਨਹੀਂ ਆਉਂਦੀ। ਹਾਂਜੀ, ਇੱਕ ਹੋਇਆ ਵੀ ਇੱਥੇ ਅਮਰੀਕਾ ਹੀ, ਉਹ ਵਿਚਾਰੇ ਜ਼ਿਆਦਾ ਹੀ ਸੀਰੀਅਸ ਰਹਿੰਦੇ ਆ ਉਹ, ਤੇ ਉਹਨਾਂ ਦੇ ਹਨਾ ਉਹਨਾਂ ਨੂੰ ਹੁਣ ਮੈਂ ਤੇ ਇਹ ਦੱਸਿਆ ਵੀ ਤੁਸੀਂ ਧਨੀਆ ਵਾਲ ਕੇ ਨਾ ਪੀਓ, ਵੀ ਮਤਲਬ ਜ਼ਿਆਦਾ ਤੋਂ ਜ਼ਿਆਦਾ ਹਨਾ। ਹੋਰ ਵੀ ਕੋਈ ਜਿਹੜੀ ਕਿਡਨੀਆਂ ਮਤਲਬ ਉਹਨਾਂ ਦੀਆਂ ਜਿੱਦਾਂ ਜਦੋਂ ਵੀ 6 ਮਹੀਨੇ ਬਾਅਦ ਜਾਂ ਸਾਲ ਬਾਅਦ 6 ਮਹੀਨੇ ਬਾਅਦ ਟੈਸਟ ਕਰਾਉਂਦੇ, ਉਹ 2-4 ਪੁਆਇੰਟ ਡਾਊਨ ਹੀ ਹੁੰਦਾ ਮਤਲਬ ਉਹਨਾਂ ਦਾ ਕੰਮ। ਮੱਕੀ ਦੇ ਵਾਲ ਆ ਨਾ ਜਿਹੜੇ, ਹਾਂਜੀ ਮੱਕੀ ਦੇ ਛੱਲੀਆਂ ਤੇ ਵਾਲ ਵੀ ਪਿਉਣੇ। ਹਾਂਜੀ ਹਾਂਜੀ ਠੀਕ ਆ। ਤੇ ਮੈਂ ਕਿਹਾ ਹੋਰ ਜਿੱਦਾਂ ਇੱਕ ਹੋਰ ਮੱਕੀ ਦੇ ਵਾਲ ਵੀ ਦੱਸਿਆ, ਮੈਂ ਧਨੀਆ ਵੀ ਦੱਸਿਆ ਸੀ ਉਹਨਾਂ ਨੂੰ। ਹਾਂਜੀ ਹਾਂਜੀ। ਮੱਕੀ ਦੇ ਤੇ ਹੋਰ ਕੋਈ ਕਿਸੇ ਨੂੰ ਭੈਣ ਭਰਾ ਨੂੰ ਹੋਰ ਕੋਈ ਦੇਸੀ ਇੱਦਾਂ ਦਾ ਨੁਕਤਾ ਹੋਵੇ, ਜੇ ਨਾ ਇੱਕੋ ਭੈਣ ਜੀ ਭਾਜੀ ਦੋਨੋਂ ਹੈਗੇ ਆ, ਕੋਈ ਹੋਰ ਉਹਨਾਂ ਦੀ ਹੈਲਪ ਕਰਨ ਵਾਲਾ ਨਹੀਂ, ਤੇ ਉਹ ਭਾਜੀ ਵਿਚਾਰੇ ਭੈਣ ਜੀ ਨੂੰ ਲਈ ਤੁਰੇ ਫਿਰਦੇ ਰਹਿੰਦੇ ਆ, ਤਾਂ ਕਰਕੇ ਮੰਨਦਾ ਵੀ ਕੋਈ ਸਿੱਧਾ ਜਿਹਾ ਨੁਕਤਾ ਹੋਵੇ ਜਿਹਨਾਂ ਨਾਲ ਉਹਨਾਂ ਨੂੰ ਕਵਰ ਹੋਣ ਉਹ ਮਤਲਬ। ਠੀਕ ਹੈ। ਉਹਨਾਂ ਦਾ ਕਈਆਂ ਦਿਨਾਂ ਦਾ ਮੈਨੂੰ ਫੋਨ ਆਇਆ ਸੀ ਵੀ ਤੁਸੀਂ ਕਹਿੰਦੇ ਤੁਸੀਂ ਤਾਂ ਗੱਲ ਕਰ ਲੈਂਦੇ, ਤੁਸੀਂ ਪੁੱਛ ਕੇ ਸਾਨੂੰ ਦੱਸਿਓ। ਉਹਨਾਂ ਨੂੰ ਸਾਹ ਚੜ੍ਹਦਾ, ਸਾਹ ਦੀ ਬਿਮਾਰੀ ਆ, ਹਾਰਟ ਦੀ ਬਿਮਾਰੀ ਆ, ਗੋਡੇ ਖਰਾਬ ਹੋ ਗਏ ਉਹ ਆ, ਠੀਕ ਹੈ, ਜ਼ਿਆਦਾ ਕੰਮ ਖਰਾਬ ਹੋਇਆ। ਹੋਰ ਚੰਗਾ ਬਲਜਿੰਦਰ ਭਾਜੀ, ਜੇ ਭੈਣ ਭਰਾ ਨੂੰ ਪਤਾ ਮੈਨੂੰ ਦੱਸਣ ਜ਼ਰੂਰ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਦੇਖੋ ਬਿਮਾਰੀਆਂ ਵੀ ਕਿਸ ਕਿਸ ਤਰ੍ਹਾਂ ਦੀਆਂ ਨਵੀਆਂ ਤੋਂ ਨਵੀਆਂ ਲੱਗ ਰਹੀਆਂ। ਜੀਤ ਕੌਰ ਜੀ। ਮੇਰਾ ਨਾਂ ਹੈ ਜੀ। ਹਾਂਜੀ ਹਾਂਜੀ। ਤੁਸੀਂ ਇਹ ਨਵਾਂ ਸਾਲ ਮੁਬਾਰਕ ਜੀ। ਤੇ ਤੁਹਾਡੇ ਕੋਲੋਂ ਮਾਫੀ ਦੀ ਚਾਹਵਾਂ ਨਾ, ਉਹ ਮੈਂ ਫੇਰ ਦੱਸੂਗੀ। ਅੱਛਾ, ਜੋ 2 ਮੈਂ ਨੁਕਸੇ ਜਲਦੀ ਦੱਸ ਦੇਣੀ, ਟਾਈਮ ਥੋੜਾ। ਜਿਹੜੀ ਬੀਬੀ ਕਹਿੰਦੀ ਨਾ ਮੈਨੂੰ ਟੌਂਸਲ ਆ, ਹਾਂਜੀ, ਉਹ ਤੇ ਫਰਕੜੀ ਦੇ ਗਰਾਰੇ ਕਰੇ, ਤੇ ਜੇ ਉਹਨੂੰ ਗਲਿਸਰੀਨ ਵਿੱਚ ਕਿਤੇ ਟਿੰਚਰ ਆਇਓਡੀਨ ਮਿਲ ਜਾਵੇ ਨਾ ਕਿਤੇ, ਤੇ ਉਹ ਲਾ ਕੇ ਡੱਕਾ ਜੇ ਫੇਰੇ, ਤੇ ਉਹ ਤਾਂ ਪੱਕੀ ਗਰੰਟੀ ਉਹਦੇ ਨਾਲ ਬਹੁਤ ਛੇਤੀ ਆਰਾਮ ਆ ਜਾਊ। ਹਾਂ, ਬੱਚੇ ਦੇ ਹਾਂਜੀ। ਗਲਿਸਰੀਨ ਲੈ ਕੇ ਵਿੱਚ ਪਾ ਲਓ ਟਿੰਚਰ ਆਇਓਡੀਨ, ਡੱਕੇ ਦੇ ਨਾਲ ਗਲੇ 'ਚ ਫੇਰੇ, ਫਰਕੜੀ ਦੇ ਗਰਾਰੇ ਕਰੇ। ਸੇਂਦਾ ਲੂਣ ਤੇ ਦਾਲਚੀਨੀ ਇਹ ਵੀ ਕੰਮ ਕਰ ਜਾਂਦੇ ਆ, ਪਰ ਜ਼ਿਆਦਾ ਇਹ ਕਰੂਗਾ ਗਲਿਸਰੀਨ ਤੇ ਟਿੰਚਰ ਆਇਓਡੀਨ। ਤੇ ਖਾਣ ਵਾਸਤੇ ਗਾਜਰ, ਪਾਈਨਐਪਲ ਦਾ ਜੂਸ ਪੀ ਚੱਲੇ। ਠੀਕ ਹੈ ਜੀ। ਇੱਕ ਤੇ ਇਲਾਜ ਇਹ ਹੈਗਾ ਜੀ, ਇੱਕ ਮੈਂ ਹੋਰ ਦੱਸ ਦਿੰਨੀ ਇਹਨੂੰ ਬੇਬੇ ਨੂੰ, ਉਹ ਹੈਗਾ ਜੀ ਤੁਸੀਂ ਮਾਈਗ੍ਰੇਨ ਵਾਲੀ ਦਾ। ਉਹ ਤੇ ਦੇਸੀ, ਉਹ ਤੇ ਆਮ ਤੁਸੀਂ ਕਰਕੇ ਇੱਕ ਵਾਰ ਪਹਿਲਾਂ ਜਿਹੜਾ ਵੀ ਇਹਨਾਂ ਨੂੰ ਦੱਸੀਦਾ, ਪਹਿਲਾਂ ਕਰਕੇ ਵੇਖ ਲਿਆ ਕਰੋ। ਇਹ ਵੇਖਦੀਆਂ ਨਹੀਂ, ਹਫਤਾ 10 ਦਿਨ ਇੱਕ ਚੀਜ਼ ਨੂੰ ਲਾ ਕੇ ਵੇਖੋ, ਨਾ ਆਰਾਮ ਆਵੇ ਤਾਂ ਫਿਰ ਅਗਲੇ ਮੰਗਲਵਾਰ ਕਹਿ ਦਿਆ ਕਰੋ। ਆ ਮਾਈਗ੍ਰੇਨ ਲਈ ਦੇਸੀ ਘਿਓ ਲੈ ਕੇ ਉਹਨੂੰ ਸੁੰਘੋ ਤੇ ਜਵੈਣ ਸੁੰਘੋ, ਇਹਦੇ ਨਾਲ ਵੀ ਫਰਕ ਪੈ ਜਾਂਦਾ ਹੈ। ਫਿਰ ਜੇ ਇਹਦੇ ਨਾਲ ਨਾ ਤੁਹਾਨੂੰ ਨਹੀਂ ਆਰਾਮ ਆਉਂਦਾ, ਫਿਰ ਤੁਹਾਨੂੰ ਅਗਲੇ ਹਫਤੇ ਦੱਸ ਦਿਆਂਗੇ ਜੀ। ਤੇ ਆ ਇੱਕ ਟੌਂਸਲ ਲਈ ਹੋਰ ਵੀ ਹੈਗਾ ਜੀ। ਵੈਸੇ ਤੇ ਇਹ ਖੰਡ ਵਰਗੀ ਦਵਾਈ ਹੁੰਦੀ ਕੋਕਾ, ਇਹ ਤੇ ਸ਼ਾਇਦ ਇੱਥੇ ਨਾ ਮਿਲੇ। ਇਹਦੇ ਵਾਸਤੇ ਨਾ ਸ਼ਤੂਤ ਲੈ ਕੇ, ਉਹ ਬੀਬੀ ਜੀ ਦੇ ਟੌਂਸਲ ਨੇ, ਸ਼ਤੂਤ ਤੇ ਮਲੱਠੀ ਦਾ ਕਾੜਾ ਪੀਵੇ ਜੀ। ਬਸ ਜੀ, ਠੀਕ ਹੈ ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਅਗਲੇ ਕਾਲਰ ਨੇ ਭਜਨ ਕੌਰ ਜੀ। ਭਾਈ ਕੋ ਸੰਗਾ ਜੀ। ਹਾਂਜੀ ਹਾਂਜੀ ਭੈਣ, ਸਤਿ ਸ੍ਰੀ ਅਕਾਲ ਬਰਿੰਦਰ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀਗਾ ਜਿਹੜਾ ਬੱਚੇ ਦੇ ਕਹਿੰਦੇ ਨਾ ਮਿਰਗੀ ਪੈਂਦੀ ਹੈ, 11 ਸਾਲ ਦਾ ਬੱਚਾ ਆ। ਹਾਂਜੀ, ਉਹਦੇ ਕੀੜਾ ਨਾ ਹੋਵੇ, ਇਹ ਜ਼ਰੂਰ ਪਤਾ ਕਰ ਲੈਣ ਉਹ। ਠੀਕ ਆ। ਹਾਂਜੀ,
ਤੇ ਜੇ ਕੀੜਾ ਹੈਗਾ ਆ ਤਾਂ ਜਲੰਧਰ ਦੇ ਲਾਗੇ ਪਿੰਡ ਆ ਇੰਡੀਆ ਚ ਆ ਕਿ ਇੱਥੇ ਉਹ ਇੱਥੇ ਹੋਣਾ ਬੱਚਾ ਤਾਂ ਇੱਥੇ ਹੋਣਾ ਫੇਰ ਉੱਥੇ ਜਲੰਧਰ ਦੇ ਲਾਗੇ ਧੀਣਾ ਪਿੰਡ ਉੱਥੇ ਉਹ ਪਰ ਕੱਢਦੇ ਆ ਉੱਥੇ ਨਹੀਂ ਜਾ ਸਵੇਰੇ ਰਹੇ ਤਾਂ ਉਹਦੇ ਕੱਟਿਆ ਤੁਸੀਂ ਜੇ ਤੁਹਾਨੂੰ ਕੋਈ ਹੋਮ ਰੈਮਡੀ ਯਾਦ ਆ ਤੇ ਉਹ ਦੱਸੋ, ਉਹ ਤਾਂ ਇੱਥੇ ਹੋਮ ਹੈਗੇ ਰੈਮਡੀ ਆ। ਉਹਨੂੰ ਕੋਈ ਨਹੀਂ ਦਿੱਤੀ ਹੈਗੀ ਸਾਡੇ ਬੇਟੇ ਨੂੰ। ਠੀਕ ਹੈ ਜੀ, ਜਦੋਂ ਸਿਰ ਦੁਖਿਆ ਨਾ ਜ਼ਿਆਦਾ ਹਾਂ ਤੇ ਠੀਕ, ਐਕਸਰੇ ਕਰਾਏ ਸੀ, ਐਕਸਰੇ ਚ ਆ ਗਿਆ ਸੀ। ਠੀਕ ਹੈ ਜੀ। ਹਾਂਜੀ ਹਾਂਜੀ, ਇਹ ਚੀਜ਼ ਜੇ ਉਹ ਕਰ ਸਕਦੇ ਤਾਂ ਫਿਰ ਠੀਕ ਹੈ। ਉਹ ਹੋਣਾ ਕੀੜਾ ਹੀ ਆ, ਕੀੜੇ ਨੇ ਚਾਬੀ ਸਾਡੀ ਮੁਕਾ ਕੇ ਫਿਰ ਸਿਰ ਦੁਖਣ ਲੱਗਾ। ਠੀਕ, ਓਕੇ ਜੀ, Thank you ਤੁਸੀਂ ਬਹੁਤ ਜੀ। ਤੁਸੀਂ ਭਲੇ ਦਾ ਕੰਮ ਕਰੇ। ਥੈਂਕ ਯੂ, ਤੁਹਾਡਾ ਬਹੁਤ ਟਾਈਮ ਥੋੜਾ ਅੱਜ। ਹਾਂਜੀ ਹਾਂਜੀ, ਥੈਂਕ ਯੂ ਓਕੇ ਜੀ, ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਨੇ ਬਲਦੇਵ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ, ਮੇਰੇ ਘਰ ਵਾਲੇ ਦੇ ਪੈਰ ਬਹੁਤ ਸੜਦੇ ਰਹਿੰਦੇ ਥੱਲਿਓਂ। ਰਾਤ ਨੂੰ 3 ਵਾਰੀ ਬਰਫ਼ 'ਚ ਉੱਤੇ ਰੱਖਦਾ। ਹੂੰ ਤੇ ਪੈਰ ਜੇ ਕੋਈ ਸੜਦੇ ਆ। ਹਾਂਜੀ, ਠੀਕ ਹੈ ਜੀ। ਅੱਗੇ ਤਾਂ ਨਹੀਂ ਸੀ, ਹੁਣੇ 6 ਮਹੀਨੇ ਹੋ ਗਏ। ਹੁਣ ਰਾਤ ਨੂੰ ਕਈ ਵਾਰੀ ਵੀ ਰੱਖ ਕੇ ਆਈਸ ਪੈਡ ਤੋਂ ਉੱਤੇ ਰੱਖਦਾ। ਹੋਰ ਕਿਹੜੀ ਕਿਹੜੀ ਬਿਮਾਰੀ ਆ? ਹੋਰ ਤਾਂ ਕੋਈ ਬਿਮਾਰੀ ਨਹੀਂ, ਠੀਕ ਹੀ ਆ। ਸ਼ੂਗਰ, ਬਲੱਡ ਪ੍ਰੈਸ਼ਰ ਥੋੜਾ ਬਹੁਤ ਹੈਗਾ ਹੀ ਆ। ਬਸ ਫਿਰ ਮੈਂ ਇਹੀ ਪੁੱਛਿਆ ਹੋਰ ਤੁਹਾਨੂੰ। ਠੀਕ ਹੈ ਜੀ, ਠੀਕ ਹੈ, ਪੁੱਛ ਲੈਨੇ ਆਪਾਂ। ਪੈਰ ਸੜਦੇ ਆ। ਹਰਜਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ, ਬਹੁਤ ਗੱਲਾਂ ਦਾ ਪਤਾ ਲੱਗਦਾ, ਕਈ ਕੁਝ ਸਿੱਖੀਦਾ। ਮੈਂ ਪੁੱਛਣਾ ਸੀ ਭਾਜੀ ਜਗਬੀਰ ਸਿੰਘ, ਕੋਈ ਦੱਸੇ ਸ਼ੂਗਰ ਤੋਂ ਕਿਹੜੇ ਨਟ ਖਾ ਸਕਦੇ ਆ, ਜਾਂ ਕਿਹੜੀ ਕੋਈ ਸਰਦੀਆਂ ਵਿੱਚ ਖਾਂਦੇ ਆ? ਅੱਜ ਕੱਲ੍ਹ ਆਪਣੇ ਪੰਜਾਬੀ ਚਾਹ ਦਾਲ ਕੁਛ ਕੇ ਮੰਗਦੇ ਆ, ਤੇ ਕੀ ਖਾਣਾ ਚਾਹੀਦਾ? ਨਟ ਕਿਹੜੇ ਖਾਣੇ ਚਾਹੀਦੇ? ਹਾਂਜੀ, ਨਟ ਕੋਈ ਹੋਰ ਵੀ ਚੀਜ਼ ਕੁਛ ਵੀ ਦੱਸ ਦੇਣ। ਠੀਕ ਹੈ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ। ਸ਼ੂਗਰ ਤੋਂ ਕੀ ਖਾਣਾ ਚਾਹੀਦਾ ਹੈ ਜੀ? ਏਦਾਂ ਸਿੱਧਾ ਪੁੱਛੋਗੇ ਸ਼ੂਗਰ ਤੋਂ ਕੀ ਖਾਣਾ ਚਾਹੀਦਾ ਹੈ? ਗੁਰਬਖਸ਼। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਪੁੱਛਣਾ ਸੀਗਾ, ਮੇਰੀ ਹੈ ਨਾ ਖੱਬੀ ਲੱਤ ਹੋ ਗਏ ਹੁਣੇ 6 ਮਹੀਨੇ, ਮੇਰੀ ਬਹੁਤ ਜ਼ਿਆਦਾ ਪੇਨ ਹੋਣ ਲੱਗ ਪੈਂਦੀ ਆ। ਜਦੋਂ ਮੈਂ ਕੰਮ ਕੁਮ ਕਰਕੇ ਸ਼ਾਮ ਤਾਈਂ ਬਸ ਬੱਸੇ ਹੋ ਜਾਂਦੀ ਆ ਮੇਰੀ ਲੱਤ ਦੀ। ਪੈਰ ਦੀਆਂ ਉਂਗਲੀਆਂ ਵੀ 2-3 ਉਹ ਸੌਂ ਜਾਂਦੀਆਂ। ਤੇ ਜਦੋਂ ਫਿਰ ਮੈਂ ਬੈੱਡ ਤੇ ਹੁੰਦੀ ਆ, ਫਿਰ ਕੋਈ ਪੇਨ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਲੱਗਦਾ ਕਿ ਕੁਛ ਵੀ ਨਹੀਂ ਹੋਇਆ ਆ। ਸਵੇਰੇ ਉੱਠ ਕੇ ਬਸ ਜਦੋਂ ਕੰਮ ਕਰਨਾ ਸਟਾਰਟ ਕਰਦੀ ਆ ਤੇ ਬਸ ਸ਼ਾਮ ਤੇ ਬੱਸ ਹੀ ਹੋ ਜਾਂਦੀ ਆ ਮੇਰੀ ਲੱਤ ਦੀ, ਵਿੱਚੋਂ ਵਿੱਚ ਹੀ ਏਦਾਂ ਜਿੱਦਾਂ ਕੋਈ ਘੁੱਟਦਾ ਹੁੰਦਾ ਆ। ਮੈਨੂੰ ਜੇ ਕੋਈ ਹੋਮੋਪੈਥ ਦੀ ਦਵਾਈ ਭਾਜੀ ਉਹ ਨਹੀਂ ਦੱਸ ਦੇਣ, ਤੇ ਜਾਂ ਹੋਰ ਕਿਸੇ ਨੂੰ ਪਤਾ ਹੋਵੇ, ਕਿਸੇ ਨੂੰ ਪ੍ਰੋਬਲਮ, ਮੈਨੂੰ ਜ਼ਰੂਰ ਪਲੀਜ਼ ਜ਼ਰੂਰ ਦੱਸਿਓ। ਮੈਨੂੰ ਕੋਈ ਬਲੱਡ ਪ੍ਰੈਸ਼ਰ ਨਹੀਂ, ਸ਼ੂਗਰ ਨਹੀਂ, ਕੋਈ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਸਿਰਫ ਚੂਲੇ ਤੋਂ ਲੈ ਕੇ ਬੈਕ ਪਿਛਲੇ ਪਾਸੇ ਦੀ ਸਾਰੀ ਲੱਤ ਮੇਰੀ 3 ਉਂਗਲੀਆਂ ਵੀ ਨਾਲ ਸੁੰਨ ਹੋ ਜਾਂਦੀਆਂ, ਜਿੱਦਾਂ ਸੌਂ ਜਾਂਦੀਆਂ ਆ। ਠੀਕ, ਹਾਂਜੀ, ਚਲੋ ਪੁੱਛ ਲੈਂਦੇ। ਜ਼ਰੂਰ ਕੋਈ ਦੱਸਿਓ ਮੈਨੂੰ, ਹੋਮੋਪੈਥਿਕ ਦੀ ਦਵਾਈ ਦੱਸਿਓ, ਜਾਂ ਕੋਈ ਹੋਰ ਕਿਸੇ ਨੇ ਕੋਈ ਯੂਜ਼ ਕੀਤਾ ਹੋਵੇ ਤਾਂ ਜ਼ਰੂਰ ਜੀ, ਜ਼ਰੂਰ। ਸੁਣਦੇ ਰਹੋ ਤੁਸੀਂ। ਓਕੇ ਜੀ, ਥੈਂਕ ਯੂ ਜੀ। ਹਰਜੀਤ ਕੌਰ ਜੀ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜਿਹੜਾ ਮਿਰਗੀ ਦਾ ਕਹਿੰਦੇ ਉਹ ਨਾਜਵੋ ਦਾ ਪਾਣੀ ਦੱਸਦੇ ਹੁੰਦੇ ਆਪਣੇ ਰੇਡੀਓ ਤੇ, ਹਾਂਜੀ, ਵੀ ਉਹ ਨੱਕ 'ਚ ਕੀੜਾ ਬਾਹਰ ਆ ਜਾਂਦਾ, ਫਿਰ ਵੀ ਦੇਖਦੇ ਰਹੋ, ਕਹਿੰਦੇ ਤੁਹਾਨੂੰ ਪਤਾ ਲੱਗੂਗਾ। ਹਾਂਜੀ ਹਾਂਜੀ, ਨਾਜਵੋ ਦਾ ਪਾਣੀ ਮੈਂ ਤਾਂ ਸੁਣਿਆ ਵੀ 2 ਤਿਵਕੇ ਪਾ ਦੋ, ਛਿੱਕ ਆਊਗੀ, ਫਿਰ ਉਹ ਆਪਣੇ ਆਪ ਹੀ ਬਾਹਰ ਛਿੱਕ ਨਾਲ ਨਿਕਲ ਜਾਂਦਾ ਵਾ। ਹਾਂਜੀ ਹਾਂਜੀ, ਇਹੀ ਦੱਸਿਆ ਸੀ। ਹਾਂਜੀ, ਹੋਰ ਵੀ ਦੱਸ ਦਿੱਤਾ ਕਿਸੇ ਨੇ? ਨਹੀਂ। ਓਕੇ ਜੀ, ਥੋੜਾ ਯਾਦ ਸੀ, ਮੈਂ ਕਿਹਾ ਇਹੀ ਦੱਸਿਆ ਸੀ। ਹਾਂਜੀ, ਥੈਂਕ ਯੂ ਜੀ। ਮੈਂ ਕਿਹਾ ਤੁਸੀਂ ਕਹਿੰਦੇ ਸੀਗੇ ਨਾ ਵੀ ਜੇ ਕੋਈ ਹੋਰ ਹੈ ਤਾਂ ਇੱਥੇ ਹੀ ਹੈ ਤਾਂ ਦੱਸੋ। ਮੈਂ ਕਿਹਾ ਸਾਨੂੰ ਤਾਂ ਇਹੀ ਪਤਾ, ਇੱਥੇ ਸੁਣੀਦਾ ਹੈ। ਚਲੋ ਹਾਂਜੀ, ਇਹੀ ਦੱਸਿਆ, ਇੱਥੇ ਤਾਂ ਰੇਡੀਓ ਤੇ ਤਾਂ ਇਹੀ ਦੱਸਿਆ। ਹਾਂਜੀ ਹਾਂਜੀ, ਓਕੇ ਭੈਣ ਜੀ, ਕੋਈ ਨਹੀਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਨਿਆਸ ਪੋ ਦਾ ਰਸ ਕੱਢ ਕੇ ਪਾਉਣ ਨੂੰ ਕਿਹਾ ਆ। ਉਹ ਕਹਿੰਦੇ ਜਦੋਂ ਤੁਸੀਂ ਪਾਓਗੇ ਤੇ ਉਹ ਤੁਹਾਨੂੰ ਛਿੱਕ ਆਊਗੀ ਤਾਂ ਉਹਦੇ ਵਿੱਚ ਕੀੜਾ ਨਿਕਲਣਾ, ਤਾਂ ਉਹਨੂੰ ਲੂ ਦਿਓ ਕਹਿੰਦੇ ਸੀਗੇ। ਇੱਥੇ ਤਾਂ ਬਹੁਤਾ ਪਾਣੀ 'ਚ ਹੀ ਰੋੜ ਦਿੱਤਾ ਜਾਂਦਾ ਵੈਸੇ, ਤੇ ਪਰ ਤੁਸੀਂ ਖਿਆਲ ਰੱਖਿਓ, ਨਿਆਜ਼ਪੋ ਮਿਲ ਜਾਣੀ ਆ। ਇਹ ਹੁੰਦੀ ਆ ਸਟੋਰਾਂ ਦੇ ਵਿੱਚ ਜੀ, ਨਹੀਂ ਤਾਂ ਆਪਣੇ ਆਂਢ ਗੁਆਂਢ ਦੇ ਵਿੱਚ ਪੁੱਛ ਸਕਦੇ ਆ। ਬਲਜਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਉਹ ਪੁੱਛਦੇ ਸੀਗੇ ਪੈਰਾਂ 'ਚੋਂ ਸੇਕ ਆਉਂਦਾ, ਰੇਡੀਓ ਤੇ ਸੁਣਿਆ ਸੀਗਾ ਮੈਂ। ਹਾਂਜੀ, ਕਿੰਨਿਆਂ ਨੇ ਕੀਤਾ ਵੀ ਆ, ਵੀ ਉਹਨਾਂ ਨੂੰ ਫਾਇਦਾ ਵੀ ਹੋਇਆ ਵਾ। ਉਹ ਅਲਸੀ ਤੇ ਕਲੌਂਜੀ ਬਰਾਬਰ ਲੈ ਕੇ ਕਹਿੰਦੇ ਸੀਗੇ ਬਈ ਖਾਲੀ ਚਾਹੇ ਗ੍ਰਾਈਂਡ ਕਰ ਲਓ, ਚਾਹੇ ਉਵੇਂ ਲੈ ਲਓ, ਜਿਵੇਂ ਵੀ ਜੋ ਲੈ ਸਕਦੇ ਹੋ, ਹਨਾ। ਗ੍ਰਾਈਂਡ ਕਰ ਲਓਗੇ ਤਾਂ ਚੰਗੀ ਗੱਲ ਆ। ਹਾਂਜੀ, ਹਾਫ ਸਪੂਨ ਖਾਲੀ ਪੇਟ ਸਵੇਰੇ ਕਹਿੰਦੇ ਵਾਰਮ ਵਾਟਰ ਦੇ ਨਾਲ ਲੈ ਲਓ, ਉਹਨਾਂ ਠੀਕ ਹੁੰਦਾ। ਕਿੰਨਿਆਂ ਨੇ ਲਿਆ ਸੀਗਾ, ਫੀਡਬੈਕ ਆਈ ਸੀ। ਬਿਲਕੁਲ ਸਹੀ ਹੈ, ਫੀਡਬੈਕ ਆਈ ਇਹਦੀ। ਹਾਂਜੀ, ਓਕੇ ਜੀ, ਥੈਂਕ ਯੂ ਬਲਜਿੰਦਰ, ਥੈਂਕ ਯੂ ਜੀ।
ਅਲਸੀ ਤੇ ਕਲੌਂਜੀ ਬਰਾਬਰ ਮਾਤਰਾ ਦੇ ਵਿੱਚ ਇਹਨਾਂ ਨੂੰ ਰਗੜ ਕੇ ਰੱਖ ਲਓ। ਅੱਧਾ ਚਮਚਾ ਨਹੀਂ ਕਿਹਾ, ਅੱਧਾ ਚਮਚਾ ਸਵੇਰੇ ਸੁੱਤੇ ਉੱਠਦਿਆਂ ਇਹਨੂੰ ਲੈ ਲੈਣਾ। ਆਪਣੇ ਕੋਸੇ ਪਾਣੀ ਦੇ ਨਾਲ ਲੈ ਲਓ ਤੇ ਉਹਦੇ ਨਾਲ ਜਿਹੜੇ ਪੈਰ ਸੜਦੇ ਆ ਉਹ ਹਟ ਸਕਦੇ ਆ। ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਹਾਂਜੀ, ਇੱਕ ਭੈਣ ਪੁੱਛਦੀ ਸੀ ਲੱਤ 'ਚ ਦਰਦ ਨਹੀਂ ਹਟਦਾ ਭੈਣ ਜੀ, ਜਿੱਦਾਂ ਹਾਲੋਂ ਦੀ ਖੀਰ ਬਣਾ ਕੇ ਦੇਖਣ ਲਗਾਤਾਰ, ਹਨਾ। ਹਾਂਜੀ ਹਾਂਜੀ ਹਾਂਜੀ, ਉਹ ਖਾ ਕੇ ਦੇਖਣ। ਸਾਡੇ ਵੀ ਸੀਗੀ ਪ੍ਰੋਬਲਮ, ਅਸੀਂ ਵੀ ਕਾਫੀ ਟਾਈਮ ਲੰਬਾ ਟਾਈਮ ਹੀ ਖਾਣੀ ਪਈ ਤਾਂ ਠੀਕ ਹੋ ਗਏ ਆ। ਬਾਕੀ ਸਲਾਜੀਤ ਖਾਧੀ ਦੁੱਧ 'ਚ ਪਾ ਪਾ ਕੇ, ਹਨਾ। ਤੇ ਹਾਲੋਂ ਦੀ ਖੀਰ ਦੇ ਵਿੱਚ ਪਾ ਲਈ ਮੈਂ ਤਾਂ, ਤੈਲ ਵੀ ਪਾ ਲਏ, ਅਲਸੀ ਦਾ ਵੀ ਪਾਊਡਰ ਪਾਇਆ, ਪਾ ਕੇ ਤਾਂ ਦੁੱਧ ਵਿੱਚ ਖੀਰ ਜੀ ਬਣਾ ਬਣਾ ਕੇ ਪੀਤੀ ਆ। ਡਾਕਟਰਾਂ ਦਾ ਵੀ ਜ਼ੋਰ ਲੱਗ ਗਿਆ, ਦਵਾਈਆਂ ਵੀ ਖਾ ਲਈਆਂ, ਦਵਾਈਆਂ ਵੀ ਅਸਰ ਕਰਨ ਨੂੰ ਹਟ ਗਈਆਂ ਸੀਗੀਆਂ। ਅੱਛਾ। ਹਾਂਜੀ, ਬਸ ਇਹਨਾਂ ਚੀਜ਼ਾਂ ਨਾਲ ਭੈਣ ਜੀ ਆਰਾਮ ਆਇਆ ਕੁਦਰਤ ਵੱਲੋਂ। ਲਓ ਜੀ, ਸਭ ਤੋਂ ਵਧੀਆ। ਹਾਂਜੀ ਹਾਂਜੀ, ਮੈਂ ਇਹ ਦੱਸਣਾ ਸੀਗਾ। ਬਾਕੀ ਜਿਹੜੇ ਗਲੇ ਦੀ ਖਰਾਬੀ ਆ, ਗਲੇ ਨੂੰ ਸੋਜ ਆ, ਉਹਦੇ ਲਈ ਫਾਟਕੜੀ ਦੇ ਗਰਾਲੇ ਵੀ ਕਰਨੇ ਆ ਤੇ 2 ਗ੍ਰਾਮ ਜਿਹੜੀ ਖੈਲ ਆ ਫਾਟਕੜੀ ਦੀ, ਉਹ ਤੁਸੀਂ ਗਰਮ ਪਾਣੀ ਵਿੱਚ ਲੈ ਵੀ ਸਕਦੇ ਆ, ਖਾ ਵੀ ਸਕਦੇ ਆ, ਜਿੱਦਾਂ ਖਾ ਪੀਣੀ ਰਹੇ ਅੰਦਰ ਅੱਜ ਲਗਾ ਕੱਲ ਲੋਕੀ, ਸਕਦੇ। ਦੱਸਦੇ ਕਹਿੰਦੇ ਲੈ ਰਹੇ ਆ। ਹਾਂਜੀ ਹਾਂਜੀ, ਬਸ ਉਹ ਲੈਣੀ ਚਾਹੀਦੀ, ਉਹਦੇ ਨਾਲ ਫਰਕ ਪੈ ਜਾਂਦਾ ਗਲੇ ਨੂੰ, ਹਨਾ। ਇਹੀ ਦੱਸਣਾ ਸੀਗਾ। ਹੋਰ ਕੰਨਾਂ 'ਚ ਜਿਨ੍ਹਾਂ ਦੇ ਹੁੰਦੇ ਸੀਗੇ, ਕਹਿੰਦੇ ਸੀਗੇ ਵੀ ਕੰਨਾਂ 'ਚੋਂ ਰਾਧ ਜਾਂਦੀ ਆ, ਉਹ ਵੀ ਤੁਲਸੀ ਦੇ ਪੱਤਿਆਂ ਦਾ ਲੈ ਕੇ ਰਸ ਗਰਮ ਕਰਕੇ ਵਿੱਚ ਉਹਦੇ ਗੁਲਾਬ ਜਲ ਪਾ ਕੇ ਦੇਖ ਲੈਣ ਭੈਣ ਜੀ। ਠੀਕ ਹੈ। ਹਾਂਜੀ, ਇਹ ਦੇਖ ਲੈਣਾ, ਇਲਾਜ ਕਰਕੇ ਆਰਾਮ ਆ ਜਾਊਗਾ। ਥੈਂਕ ਯੂ ਜੀ, ਤੁਹਾਡਾ ਟਾਈਮ ਦੇਣ ਦਾ। ਓਕੇ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਅਗਲੇ ਕਾਲਰ ਸ਼ਿੰਦਰਪਾਲ। ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ ਜੀ, ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ ਜੀ। ਹਾਂਜੀ ਭੈਣ ਜੀ, ਅਸੀਂ ਐਂ ਪੁੱਛਣਾ ਸੀਗਾ ਵੀ ਅਮਰੂਦ ਕਿੱਥੋਂ ਮਿਲ ਸਕਦੇ ਆ ਵਧੀਆ? ਵੀ ਆਹ ਤਾਂ ਨਿੱਕੇ ਨਿੱਕੇ ਜਿਹੇ ਹੁੰਦੇ ਆ, ਥੋੜੇ ਵੱਡੇ ਹੋਣ। ਤੁਹਾਡੇ ਤਾਂ ਬਹੁਤ ਸਟੋਰ ਆ। ਹਾਂਜੀ ਜੀ, ਨਹੀਂ ਜੀ, ਛੋਟੇ ਛੋਟੇ ਆ, ਬਾਹਲੇ ਨਿੱਕੇ ਨਿੱਕੇ, ਕੁਛ ਥੋੜੇ ਜਿਹੇ ਵੱਡੇ ਹੋਣ, ਉਹਨਾਂ ਦੇ ਵਿੱਚ ਹੀ ਕੁਛ ਹੁੰਦਾ। ਅੱਛਾ ਅੱਛਾ, ਤੁਸੀਂ ਦੇਖ ਲਿਆ? ਸਾਰਿਆਂ ਦੇ ਚੀਨੀਆਂ ਦੇ ਵੀ ਦੇਖਣੇ ਸੀ। ਹਾਂਜੀ, ਦੇਖੇ ਹੈ ਨਹੀਂ ਗੇ ਕਿਤੇ ਵੀ। ਕੋਈ ਨਹੀਂ, ਪੁੱਛ ਲੈਣੇ। ਛੋਟੇ ਆ। ਹਾਂਜੀ ਹਾਂਜੀ, ਜੇ ਕਿਸੇ ਭੈਣ ਭਰਾ ਨੂੰ ਪਤਾ ਹੋਵੇ ਜ਼ਰੂਰ ਦੱਸੋ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ। ਅਗਲੇ ਕਾਲਰ ਨੇ ਸਾਡੇ ਸੁਰਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਨੂੰ ਬਹਾਦਰ ਸਿੰਘ ਭਾਜੀ ਦਾ ਨੰਬਰ ਦੇ ਦਿਓ। ਮੈਂ ਬੋਲ ਕੇ ਹਟੀ ਹਾਂ, ਜਾਂ ਦੁਬਾਰਾ ਕਾਲ ਕਰ ਲਓ, ਜਾਂ ਤੁਸੀਂ ਹੋਲਡ ਕਰ ਲਓ। ਹੋਲਡ ਕਰ ਲਓ ਤੁਸੀਂ, ਤੁਹਾਨੂੰ ਦੇ ਦਿੰਦੇ ਆ ਜੀ। ਨਰਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੋ ਮੈਂ ਲਿਖਿਆ ਸੀ ਤੇ ਮੇਥੋਂ ਕਿਤੇ ਪਤਾ ਨਹੀਂ ਕਿੱਥੇ ਲੱਭਿਆ ਨਹੀਂ। ਦੰਦਾਂ ਤੇ ਦੱਸਿਆ ਸੀ ਜਗਬੀਰ ਭਾਜੀ ਨੇ ਨਾ, ਵੀ ਫਰਕੜੀ ਤੇ ਸਰੋਂ ਦਾ ਤੇਲ, ਉਹ ਮੈਂ ਬਹੁਤ ਲੱਭਿਆ, ਮੈਨੂੰ ਕਿਤੇ ਮਿਲ ਨਹੀਂ ਰਿਹਾ। ਪਤਾ ਨਹੀਂ ਇੱਕ ਚੀਜ਼ ਹੋਰ ਉਹਨਾਂ ਕਹੀ ਸੀ ਵੀ ਇਹ ਦੰਦਾਂ ਦੇ ਮਸੂੜੇ ਜਾਂ ਤੁਸੀਂ ਦੋਨੇ, ਜੇ ਤੁਹਾਡੇ ਦੰਦ ਦੁਖਦੇ ਤੁਸੀਂ ਦੋਨੇ ਲਾ ਲੈਣੇ ਸੀ ਹਜੇ, ਜਿੰਨਾ ਚਿਰ ਨਹੀਂ ਦੱਸਦੇ। ਹਾਂਜੀ, ਨਹੀਂ ਉਹ ਤਾਂ ਲਾ ਦੇ, ਪਰ ਮੈਂ ਉਹ ਲਿਖਿਆ ਸੀ, ਮੈਂ ਬਹੁਤ ਲੱਭਿਆ, ਮੇਥੋਂ ਕਿਤੇ ਲੋਸ ਹੋ ਗਿਆ। ਦੱਸ ਦੇਣਗੇ ਦੁਬਾਰਾ। ਦੱਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਵੀਰ ਕੌਰ। ਹਾਂ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਭਾਜੀ ਜਿਹੜੇ ਪੁੱਛਦੇ ਸੀ ਨਾ, ਮਿਰਗੀ 11 ਸਾਲ ਦੇ ਬੱਚੇ ਨੂੰ ਪੈਂਦੀ ਆ। ਹਾਂਜੀ, ਉਹਦੇ ਬਾਅਦ ਉਹ ਭੰਗ ਦਾ ਤੇਲ ਦੇ ਕੇ ਦੇਖ ਲੈਣ ਬੱਚੇ ਨੂੰ। ਇੱਥੇ ਰੇਡੀਓ ਤੇ ਦੱਸਿਆ ਸੀ, ਕਿਸੇ ਨੇ ਇੱਕ ਵਾਰੀ ਪੁੱਛਿਆ ਸੀ ਤਾਂ ਕਹਿੰਦੇ ਸੀ ਭੰਗ ਦੇ ਤੇਲ ਨਾਲ, ਜਿੱਦਾਂ 2 ਸਾਲ ਦੀ ਬੱਚੀ ਸੀ ਤਾਂ ਕਹਿੰਦੇ ਸੀ ਵੀ ਉਹਨੂੰ ਫਰਕ ਪਿਆ, ਹਨਾ। ਠੀਕ ਆ। ਤੇ ਵਧੀਆ ਕੁਆਲਿਟੀ ਦਾ, ਹਾਂਜੀ, ਤੇਲ ਲੈ ਆਉਣਾ, ਹਨਾ, ਭੰਗ ਦਾ। ਹਾਂਜੀ, ਤਾਂ ਉਹ ਦੇ ਕੇ ਦੇਖ ਲੈਣ ਮਿਰਗੀ ਤੋਂ। ਹਾਂਜੀ, ਮੈਨੇ ਦੱਸਣਾ ਸੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਥੈਂਕ ਯੂ। ਸੁਰਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੱਸਣਾ ਸੀਗਾ ਕਿ ਅਮਰੂਦ ਭੈਣ ਜੀ ਇੱਕ ਪੁੱਛਦੇ ਸੀਗੇ, ਤੇ ਉਹ ਸ਼ੂਗਰ ਨੂੰ ਵੀ ਚੰਗੇ ਆ, ਸਿਹਤ ਲਈ ਵੀ ਗੁੱਡ ਆ। ਪਰ ਉਹ ਫਰਿੱਜ ਨੂੰ ਰਹਿੰਦੇ ਆ। ਨਹੀਂ, ਓਦਾਂ ਮੈਂ ਦੱਸਣਾ ਸੀ, ਮੈਕਸੀਕਨ ਸਟੋਰ ਤੋਂ ਮਿਲਦੇ ਆ। ਹਾਂਜੀ, ਮੈਕਸੀਕਨ ਤੇ ਵੀ ਹੈਗੇ, ਬਹੁਤ ਸੋਹਣੇ। ਮੈਂ ਇੱਥੋਂ ਲਿਆਉਂਦੀ, ਅਸੀਂ ਗਿੱਲ ਰਾਏ ਰਹਿੰਦੇ ਆ, ਬਹੁਤ ਸੋਹਣੇ ਲਿਆਉਂਦੀ, ਤੇ ਮੈਂ ਤਾਂ ਦੱਸਣਾ ਸੀ ਵੀ ਟਰਾਈ ਕਰ ਸਕਦੇ। ਬਿਲਕੁਲ। ਇਹ ਮੋਟੇ ਵਾਲੇ ਆ ਭੈਣ ਜੀ। ਹਾਂਜੀ, ਬਹੁਤ ਵਧੀਆ ਆ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਭੈਣ ਜੀ। ਓਕੇ ਜੀ। ਇਹਨਾਂ ਵੱਲ ਤੇ ਬਹੁਤ ਸਟੋਰ ਆ ਇਸ ਤਰ੍ਹਾਂ ਦੇ। ਸ਼ਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੀ ਜਿਸ ਤਰ੍ਹਾਂ ਏਜ ਹੈਗੀ ਆ 35, ਤੇ ਮੈਨੂੰ ਬੈਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਮੇਰਾ L4 ਤੇ L5 ਆ ਜਿਹੜਾ, ਉਹ ਢਿੱਲੇ ਆ, ਹਨਾ, ਉਹਨਾਂ 'ਚ ਪ੍ਰੋਬਲਮ ਆ। ਤੇ ਮੇਰੀ ਬੈਕ ਦੇ ਨਾਲ ਹੀ ਮੇਰੀ ਪੂਰੀ ਲੱਤ ਦੁਖਦੀ ਆ, ਮੈਂ ਗੱਡੀ ਨਹੀਂ ਡਰਾਈਵ ਕਰ ਸਕਦੀ। ਤੇ ਜੇ ਕਿਸੇ ਨੂੰ ਕਿਸੇ ਮਸਾਜ ਵਾਲੇ ਦਾ, ਜਾਂ ਮਤਲਬ ਕਿਸੇ ਵਧੀਆ ਡਾਕਟਰ ਦਾ ਕੋਈ ਵੀ, ਜਾਂ ਦੇਸੀ ਦਵਾਈ ਕੋਈ ਵੀ ਆ, ਕਿਸੇ ਨੂੰ ਪਤਾ, ਤੇ ਮੈਂ ਆਪਣਾ ਪਰਸਨਲ ਨੰਬਰ ਜਿਹੜਾ ਉੱਥੇ ਦੇ ਦਿੰਦੀ ਆ, ਤੇ ਮੈਨੂੰ ਪਲੀਜ਼ ਕਾਲ ਕਰਨ। ਨਹੀਂ, ਏਦਾਂ ਤਾਂ ਨਹੀਂ ਦੱਸ ਦਿੰਦੇ ਆ। ਇਨਵਰਜਨ ਟੇਬਲ ਵਾਲੀ ਟਰਾਈ ਕਰ ਲਈ ਆ ਤੁਸੀਂ? ਨਹੀਂ। ਹਾਂ, ਉਹ ਵੀ ਟਰਾਈ ਕਰਨੇ ਨੂੰ ਤੁਹਾਨੂੰ ਕਿਹਾ ਆ। ਵੈਸੇ ਪ੍ਰੋਗਰਾਮ ਨਾ YouTube ਦੇ ਉੱਤੇ ਪਏ ਆ ਸਾਰੇ। ਓਕੇ ਜੀ।
ਹਾਂਜੀ, ਪੰਜਾਬੀ ਰੇਡੀਓ ਤੁਸੀਂ USA ਦੀ ਨਾ YouTube ਤੇ ਅਹ, ਪਏ ਆ। ਹਾਂਜੀ। ਫਿਰ ਦੱਸਿਓ ਤੁਸੀਂ ਦਵਾਈ ਦਾ ਨਾਂ ਕੀ ਦੱਸਿਆ ਸੀ? ਹਾਂਜੀ, ਇਨਵਰਜਨ ਟੇਬਲ ਕਹਿੰਦੇ ਆ ਉਹਨੂੰ, ਓਕੇ ਅਪਸਾਈਡ ਠੀਕ ਡਾਊਨ ਹੈ ਹੁੰਦਾ। ਹਾਂਜੀ, ਠੀਕ ਹੈ। ਠੀਕ ਹੈ, ਹਾਂਜੀ ਓਕੇ ਥੈਂਕ ਯੂ ਜੀ, ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਜੀ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਆ 2 ਕਾਲਰ ਪਹਿਲਾਂ ਇੱਕ ਭੈਣ ਨੇ ਕਿਹਾ ਸੀ ਕਿ ਦੰਦਾਂ ਮਸੂੜੇ ਖਰਾਬ ਹੈਗੇ ਆ, ਹਾਂਜੀ ਹਾਂਜੀ ਹਾਂਜੀ। ਤੇ ਉਹਨਾਂ ਲਈ ਨਾ ਲੌਂਗ ਤੇ ਕਾਲੀ ਮਿਰਚ ਜਿੰਨੀ ਲੈਣੀ ਉਹ ਬਰਾਬਰ ਬਰਾਬਰ ਲੈ ਲੈਣੀ ਆ, ਤੇ ਉਹ ਜਿੰਨਾ ਦੋਹਾਂ ਦਾ ਵਜਨ ਹੋਏਗਾ ਉਨੀ ਕੁ ਫਿਰ ਉਹ ਲੈ ਲੈਣਾ। ਆਹਾ, ਭੁੱਲ ਗਈ ਮੈਂ। ਘਰੇ ਹੁੰਦੀ ਚੀਜ਼ ਪਈ ਉਹ? ਘਰੇ ਨੀ ਜੀ, ਉਹ ਲਿਆਉਣੀ ਪੈਂਦੀ ਆ। ਕਾਲੀ ਮਿਰਚ ਤੇ ਉਹ ਹੈਗਾ ਜੀ। ਫਟਕੜੀ ਤਾਂ ਨਹੀਂ? ਫਟਕੜੀ ਨੀ ਜੀ। ਅੱਛਾ, ਮੈਂ ਫੇਰ ਦੁਬਾਰਾ ਫੋਨ ਕਰਦੀ 1 ਮਿੰਟ। ਠੀਕ ਹੈ ਜੀ, ਠੀਕ ਹੈ। ਆਪਾਂ ਕੋ 7-8 ਮਿੰਟ ਪਏ ਆ, ਤੇ ਤੁਸੀਂ ਉਹਦੇ ਵਿੱਚ ਦੁਬਾਰਾ ਕਾਲ ਕਰ ਸਕਦੇ ਆ। ਤੇ ਇੱਕ ਦੱਸਿਆ ਨਹੀਂ ਕਿਸੇ ਨੇ ਕਾਲ ਕੀਤੀ ਸੀ, ਉਹਨਾਂ ਨੇ ਕਿ ਉਹਨਾਂ ਦੀ ਦੋਤੀ ਆ, ਪੋਤੀ ਆ, ਨੱਕ ਬੰਦ ਹੋ ਜਾਂਦਾ ਉਹਦਾ, ਤੇ ਉਹ ਨੱਕ ਬੰਦ ਦੇ ਲਈ ਕਿਸੇ ਨੇ ਦੱਸਿਆ ਨਹੀਂ ਆਪੇ ਕੀ ਕਰਦਾ। ਉਹ ਬਹੁਤ ਕੁਛ ਕਰਦੇ ਆ। ਬਸ ਇਹ ਬਹੁਤੀ ਵਾਰੀ ਇਹ ਕਿਹਾ ਜਾਂਦਾ ਕਿ ਤੁਸੀਂ ਉਹਨਾਂ ਦੇ ਦੇਸੀ ਘੀ ਨੱਕ ਦੇ ਵਿੱਚ ਪਾਓ, ਤੇ ਉਹਦੇ ਨਾਲ ਵੀ ਉਹ ਠੀਕ ਹੋ ਜਾਂਦੇ ਆ। ਸੋ ਇਹ ਤੁਸੀਂ ਕੋਸ਼ਿਸ਼ ਕਰ ਸਕਦੇ ਆ। ਬੇਸ਼ੱਕ ਰਾਤ ਨੂੰ ਵੀ ਉਹਦੇ ਨੱਕ ਦੇ ਵਿੱਚ ਤੁਸੀਂ ਲਾ ਸਕਦੇ ਆ, ਧੁੰਨੀ 'ਚ ਲਾ ਸਕਦੇ ਆ, ਉਹਦੇ ਨਾਲ ਵੀ ਆ। ਟੌਂਸਰਸ ਦਾ ਉਹਨਾਂ ਨੇ ਦੱਸਿਆ ਆ, ਟੌਂਸਰਸ ਬਿਨਾਂ ਆਪਰੇਸ਼ਨ ਦੇ ਅਜੇ ਵੇਟ ਕਰ ਸਕਦੇ ਆ ਤੁਸੀਂ। ਬਿਨਾਂ ਆਪਰੇਸ਼ਨ ਦੇ ਕਿਵੇਂ ਇਲਾਜ ਉਹਨਾਂ ਦਾ ਹੋਣਾ ਆ, ਉਹ ਲਿਖਾਇਆ ਜ਼ਰੂਰ ਆ, ਕਿਸੇ ਨੇ ਦੱਸਿਆ ਨੀਗਾ, ਪਰ ਦੱਸਿਆ ਸੀ ਕਿਸੇ ਨੇ। ਅੱਗੇ ਜੀ ਹਰਜਿੰਦਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਜਿਹੜਾ ਕਹਿੰਦੇ ਦੰਦਾਂ ਦਾ ਮੰਜਨ ਬਣਾਉਣਾ, ਉਹਦੇ ਵਿੱਚ ਨਸਾਦਰ, ਠਿਕਰੀ ਨਸਾਦਰ ਕਹੇ ਭਾਜੀ ਜਗਵੀਰ ਨੇ, ਪਰ ਅਸੀਂ ਤੇ ਲਿਆਂਦਾ, ਸਾਨੂੰ ਮਿਲਦਾ ਨਹੀਂ। ਨਸਾਦਰ ਮਿਲਦਾ ਇੱਥੇ ਫਰਿੱਜ ਨੂੰ। ਉਹਨੂੰ ਉਦਾਂ ਹੀ ਕਹਿ ਦਿੰਦੇ, ਲਿਖਿਆ ਨਹੀਂ ਹੁੰਦਾ ਉੱਤੇ, ਨਿਸ਼ਾਦਰੀ ਲਿਖਿਆ ਹੁੰਦਾ ਹੈ। ਹਾਂਜੀ, ਉਹ ਪੈਂਦਾ ਹੈ ਦੰਦਾਂ ਦੇ ਮੰਜਨ 'ਚ। ਲੌਂਗ, ਕਾਲੀ ਮਿਰਚ, ਅੱਛਾ, ਲੌਂਗ, ਕਾਲੀ ਮਿਰਚ ਤੇ ਠੀਕਰੀ ਨਿਸ਼ਾਦਰ। ਉਹ ਇੱਕੋ ਮਾਤਰਾ 'ਚ ਪਾਉਣਾ, ਤੇ ਨਸਾਦਰ ਘੱਟ ਪਾਉਣਾ ਚੌਥਾ ਹਿੱਸਾ। ਅੱਛਾ, ਨਿਸ਼ਾਦਰ ਘੱਟ ਆ। ਹਾਂਜੀ, ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂਜੀ ਬਿਲਕੁਲ ਜੀ, ਨਾਲ ਹੀ ਜਵਾਬ ਹੁੰਦਾ, ਨਾਲ ਹੀ ਉਹਨਾਂ ਨੇ ਉਹ ਦੱਸ ਦਿੱਤਾ। ਤੇ ਹਾਂਜੀ, ਠੀਕਰੀ ਨਿਸ਼ਾਦਰ ਦਾ ਸ਼ਾਇਦ ਉਹਨਾਂ ਨੂੰ ਯਾਦ ਭੁੱਲ ਗਿਆ ਸੀ। ਲੌਂਗ, ਕਾਲੀ ਮਿਰਚ ਤੇ ਠੀਕਰੀ ਨਿਸ਼ਾਦਰ ਦੀ ਗੱਲ ਕਰਦੇ ਹੈਗੇ। ਹਾਂਜੀ, ਮੈਂ ਦੱਸ ਰਹੀ ਸੀਗੇ ਨੱਕਬੰਦ ਤੋਂ ਇਹਨਾਂ ਦੀ ਤੁਸੀਂ ਕੋਸ਼ਿਸ਼ ਕਰ ਸਕਦੇ ਆ। ਤੇ ਅੱਗੇ ਰਕਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭੈਣ ਜੀ, ਮੈਂ ਅੱਗੇ ਫੋਨ ਕੀਤਾ ਸੀਗਾ। ਮੈਂ ਪੁੱਛਣਾ ਚਾਹੁੰਦਾ, ਜੇ ਕਿਸੇ ਨੂੰ ਪਤਾ ਹੋਵੇ ਮੇਰੇ ਚੂਲੇ ਦਾ ਬਹੁਤ ਦੁਖਦਾ ਆ, ਡਾਕਟਰ ਤਾਂ ਕਹਿੰਦੇ ਆ ਵੀ ਚੇਂਜ ਕਰਾਓ, ਤੇ ਜੇ ਹੋਰ ਕੋਈ ਕਿਸੇ ਨੂੰ ਰੈਮਡੀ, ਹਾਊਸ ਰੈਮਡੀ ਪਤਾ ਹੋਵੇ, ਜਾਂ ਕੋਈ ਇੱਥੇ ਕਾਰੀਗਰ ਕੋਈ ਬੰਦਾ ਹੋਵੇ, ਇੱਥੇ ਦੇਸੀ ਬੰਦਾ ਆਪਣਾ ਮਲਦਾ ਕਿੱਦਾਂ ਹੋਵੇ, ਵੀ ਚੂਲਾ ਚੇਂਜ ਕਰਾਉਣਾ ਚਾਹੁੰਦਾ ਨਹੀਂ ਆ ਮੈਂ, ਕੋਈ ਇਲਾਜ ਹੋਵੇ ਤਾਂ ਜ਼ਰੂਰ ਦੱਸੋ। ਕਿ ਮੈਂ ਕਿਹਾ ਸੀ, ਇੱਕ ਬੰਦੇ ਨੇ ਫੋਨ ਕੀਤਾ ਸੀ, ਉਹਨੇ ਪਤਾ ਨਹੀਂ ਤੁਹਾਨੂੰ ਨੰਬਰ ਦਿੱਤਾ ਕਿ ਨਹੀਂ ਦਿੱਤਾ, ਕਹਿੰਦਾ ਮੇਰੇ ਤੋਂ ਨੰਬਰ ਲੈ ਲਓ ਤੇ ਕਾਲ ਕਰ ਲਵੇ। ਉਹਨੇ ਕਰਨਾ ਸੀ ਕਾਲ, ਦੁਆਰਾ ਕੀਤਾ ਨਹੀਂ। ਅੱਛਾ, ਕੀਤਾ ਨਹੀਂ। ਚਲੋ ਹੁਣ ਦੇਖਿਓ, ਕਿਤੇ ਕੋਈ ਹੋਇਆ ਤਾਂ ਮੈਨੂੰ ਦੱਸਿਓ ਫਿਰ। ਹਾਂਜੀ, ਸੁਣਦੇ ਤਾਂ ਸਾਰੇ ਹੈਗੇ ਆ, ਦੁਬਾਰਾ ਕਾਲ ਕਰ ਸਕਦੇ ਆ, ਐਨੀ ਟਾਈਮ ਕਾਲ ਕਰ ਸਕਦੇ ਆ। ਠੀਕ ਹੈ ਜੀ, ਠੀਕ ਆ ਭੈਣ ਜੀ, ਇਹੀ ਗੱਲ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂਜੀ, ਬਹੁਤ ਸਾਰੇ ਲੋਕਾਂ ਕੋਲ ਇਲਾਜ ਹੁੰਦੇ ਵੀ ਆ, ਪਰ ਫਿਰ ਦੁਬਾਰਾ ਕਈ ਵਾਰੀ ਨੰਬਰ ਹੈ ਜਿਹੜਾ, ਤੁਸੀਂ ਜਦੋਂ ਕੋਈ ਪਹਿਲਾਂ ਕਾਲ ਚੱਕਦਾ ਆ, ਉਸ ਨੂੰ ਲਿਖਾ ਸਕਦੇ ਆ ਜੀ ਤੁਸੀਂ। ਨਹੀਂ ਤੇ ਫਿਰ ਤੁਸੀਂ ਜਦੋਂ ਏਅਰ ਤੇ ਬੋਲ ਦਿੰਦੇ ਆ, ਫਿਰ ਕੰਪਲੇਨ ਹੁੰਦੀ ਆ ਕਿ ਜੀ ਸਾਨੂੰ ਰਾਤ ਨੂੰ ਸੁੱਤਿਆਂ ਪਿਆ ਨੂੰ ਕਰ ਦਿੱਤਾ, ਕੋਈ ਦੂਰੋਂ ਕਰਦਾ ਆ, ਕੋਈ ਕਿਤਿਓਂ ਕਰਦਾ ਆ। ਕਈਆਂ ਨੂੰ ਟਾਈਮ ਦਾ ਜਿਹੜਾ ਫਰਕ ਉਹ ਨਹੀਂ ਪਤਾ ਹੁੰਦਾ। ਹਾਂਜੀ, ਨੱਕਬੰਦ ਲਈ ਦੱਸ ਰਿਹਾ ਸੀ। ਮੌਕਿਆਂ ਦੇ ਉੱਤੇ ਵੀ ਕੁਛ ਦੱਸਿਆ ਗਿਆ ਸੀਗਾ ਕਿ ਮੌਕਿਆਂ ਦੇ ਉੱਤੇ ਕੀ ਲਾਉਣਾ ਹੈਗਾ, ਉਹ ਵੀ ਕਿਸੇ ਨੇ ਨਹੀਂ ਦੱਸਿਆ। ਗਠੀਏ ਬਾਰੇ ਵੀ ਦੱਸਿਆ ਸੀਗਾ। ਮਾਸ ਵਾਲੇ ਮੌਕਿਆਂ ਲਈ ਮੇਰੇ ਖਿਆਲ ਦੇ ਵਿੱਚ ਲਸਣ ਨੂੰ ਕਿਹਾ ਸੀਗਾ, ਕੁੱਟ ਕੇ ਉਹਦੇ ਵਿੱਚ ਮੋਮਬੱਤੀ ਦਾ ਮੋਮ ਢਾਲ ਕੇ ਪਾਉਣਾ ਤੇ ਮੌਕਿਆਂ ਤੇ ਲਾਉਣਾ, ਇਹ ਦੱਸਿਆ ਗਿਆ ਸੀ। ਜਿਹੜੇ ਮਾਸ ਵਾਲੇ ਮੌਕੇ ਹੁੰਦੇ ਆ, ਬਰਾਊਨ ਜਿਹੇ ਹੁੰਦੇ ਆ, ਉਹਨਾਂ ਦੀ ਗੱਲ ਕੀਤੀ ਗਈ ਸੀ। ਸੀਜ਼ਰ ਦੀ ਜਿਹੜੀ ਮਿਰਗੀ ਆ, ਉਹਦੇ ਬਾਰੇ ਤਾਂ ਦੱਸ ਹੀ ਗਏ ਆ ਕਿ ਜਿਹੜਾ
ਮਿਰਗੀ ਤੋਂ ਨਿਆਜ਼-ਬੋ ਆ, ਉਹਦਾ ਤੁਸੀਂ ਉਹਨਾਂ ਦਾ ਪੱਤਿਆਂ ਦਾ ਕੁੱਟ ਕੇ ਪਾਣੀ ਜਿਹਾ ਕੱਢ ਲੈਣਾ ਹੈ ਤੇ ਉਹਦੇ ਨੱਕ ਦੇ ਵਿੱਚ ਪਾਉਣਾ, ਉਹਦੇ ਨਾਲ ਉਹਨੂੰ ਛਿੱਕ ਆਉਣੀ ਆ ਤੇ ਕੀੜਾ ਹੈ ਜਿਹੜਾ ਉਹ ਬਾਹਰ ਆ ਜਾਣਾ ਆ। ਤੇ ਬਾਕੀ ਪੈਰ ਸੜਦੇ ਆ, ਉਹਨਾਂ ਤੋਂ ਵੀ ਦੱਸ ਗਏ ਆ ਤੇ ਪੈਰ ਸੜਦੇ ਆ ਤੇ ਨਾਲੇ ਵੀ ਦੱਸਿਆ ਜਾਂਦਾ ਆ ਕਿ ਤੁਸੀਂ ਉਹਨਾਂ ਦੇ ਉੱਤੇ ਘਿਓ ਜਾਂ ਤੇਲ ਦੀ ਤਲੀਆਂ ਦੇ ਉਹਨਾਂ ਦੇ ਪੈਰਾਂ ਦੇ ਥੱਲੇ ਉਹ ਲਾ ਲਓ, ਉਹਦੇ ਨਾਲ ਵੀ ਬਹੁਤਿਆਂ ਦੀ ਹੋ ਜਾਂਦੀ ਆ। ਤੇ ਕਈ ਲੋਕ ਆ ਜਿਹੜੇ ਨਾ ਵਾਰਮ ਜਿਹੇ ਪਾਣੀ ਦੇ ਵਿੱਚ ਵੀ ਉਹਨਾਂ ਨੂੰ ਬੇਸ਼ੱਕ ਸੇਕ ਨਿਕਲਦਾ, ਵਾਰਮ ਜਿਹੇ ਪਾਣੀ ਦੇ ਵਿੱਚ ਉਹਨੂੰ ਪਾ ਲੈਂਦੇ ਆ ਤੇ ਉਹਦੇ ਨਾਲ ਵੀ ਉਹਨਾਂ ਨੂੰ ਇਹ ਠੀਕ ਰਹਿੰਦਾ ਆ। ਮੇਰੇ ਖਿਆਲ ਦੇ ਵਿੱਚ ਇੰਨੀ ਕੀ ਆ। ਕਿਸੇ ਨੇ ਮੇਰੇ ਖਿਆਲ 'ਚ ਉਹਨਾਂ ਨੇ ਇਹ ਵੀ ਪੁੱਛਿਆ ਸੀਗਾ ਕਿ ਕਈਆਂ ਨੂੰ ਚੇਤਾ ਭੁੱਲਣ ਦੀ ਹੈਗੀ ਆ, ਚੇਤਾ ਭੁੱਲਣ ਦੀ ਆ, ਜਾਂ ਕਈਆਂ ਨੂੰ ਡਿਪਰੈਸ਼ਨ ਹੋਇਆ ਆ। ਡਿਪਰੈਸ਼ਨ ਤੋਂ ਸ਼ਾਇਦ ਕਿਸੇ ਨੇ ਦੱਸਿਆ ਹੋਊਗਾ, ਪਰ ਡਿਪਰੈਸ਼ਨ ਤੋਂ ਮੈਨੂੰ ਨਹੀਂ ਯਾਦ ਹੈਗਾ ਕਿ ਉਹਦੇ ਵਿੱਚ ਕੀ ਹੈਗਾ, ਪਰ ਡਿਪਰੈਸ਼ਨ ਤੋਂ ਬਹੁਤ ਵਾਰੀ ਦੱਸਿਆ ਜਾਂਦਾ ਆ। ਸੋ ਜਿਹੜੀਆਂ ਤੁਹਾਡੇ ਪੇਨਸ ਹੁੰਦੀਆਂ ਆ ਬਾਡੀ ਦੇ ਵਿੱਚ, ਕਿਤੇ ਨਾ ਕਿਤੇ ਕੁਛ ਹੁੰਦਾ ਤੇ ਹਾਂਜੀ। ਤੇ ਜਿਹੜਾ ਜ਼ਖਮ ਬਾਰੇ ਪੁੱਛਿਆ ਸੀਗਾ ਵੀ ਜ਼ਖਮ ਹੈਗੇ ਆ ਬਾਡੀ ਦੇ ਉੱਤੇ ਜਾਂ ਤੁਹਾਡੇ ਕੁਛ ਹੈਗਾ, ਦੇਖੋ ਬਾਡੀ ਆਪੋ ਆਪਣੀ ਆ, ਕਿਸੇ ਨੂੰ ਆਰਾਮ ਆ ਜਾਂਦਾ, ਕਿਸੇ ਨੂੰ ਨਹੀਂ ਆਉਂਦਾ। ਉਹਦੇ ਬਾਰੇ ਵੀ ਦੱਸਦੇ ਆ ਜਸਵੰਤ ਜੀ। ਜਸਵੰਤ ਕੌਰ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਉਹ ਭੁੱਲ ਗਈ ਸੀ, ਲੌਂਗ ਤੇ ਕਾਲੀ ਮਿਰਚ ਦੋਵੇਂ ਬਰਾਬਰ ਬਰਾਬਰ, ਤੇ ਉਹਨਾਂ ਦੋਹਾਂ ਦੇ ਵਜਨ ਵਿੱਚ ਫਿਰ ਉਹ ਠੀਕ ਰੇਂਜ ਸ਼ਾਲਰ ਲੈ ਲੈਣਾ। ਹਾਂਜੀ। ਉਹਨਾਂ ਨੂੰ ਪੀਸ ਕੇ ਕੱਪੜ ਛਾਣ ਕਰਕੇ ਉਹ ਮਲ ਕੇ ਨਾ ਦੰਦਾਂ ਤੇ ਜਾਂ ਮਸੂੜਿਆਂ ਤੇ ਜਿੱਥੋਂ ਵੀ ਖਰਾਬ ਹੈਗੇ ਆ, ਤੇ ਮੂੰਹ ਢਿੱਲਾ ਛੱਡ ਕੇ ਸਿੰਕ ਤੇ ਖੜ ਕੇ ਪਾਣੀ ਕੱਢ ਦੋ ਸਾਰਾ, ਤੁਹਾਨੂੰ ਕਾਫੀ ਫਰਕ ਪਏਗਾ ਉਹਦੇ ਨਾਲ। ਉਹ ਰੋਜ਼ ਕਰੋ ਤੁਸੀਂ, ਤੇ ਉਹ ਮਸੂੜੇ ਠੀਕ ਹੋ ਜਾਂਦੇ ਆ ਜੀ। ਠੀਕ ਹੈ ਜੀ, ਥੈਂਕ ਯੂ ਜੀ। ਇਹ ਦੱਸਣਾ। ਥੈਂਕ ਯੂ ਜੀ, ਥੈਂਕ ਯੂ। ਸੁਰਿੰਦਰਜੀਤ। ਹਾਂਜੀ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਮੈਂ ਉਹ ਟੌਂਸਿਲ ਬਾਰੇ ਦੱਸਣਾ ਸੀ। ਮੈਂ ਕਿਹਾ ਚਲੋ। ਹਾਂਜੀ, ਨਾ ਸਰਜਰੀ ਕਰਾਉਣ। ਹਾਂਜੀ ਹਾਂਜੀ, ਸਰਜਰੀ ਨਹੀਂ ਕਰਾਉਣੀ ਚਾਹੀਦੀ, ਉਹ ਆਪਣੇ ਆਪ ਹੀ ਬੈਠ ਜਾਣੇ ਏਦਾਂ ਦੀਆਂ ਨਾਲੇ ਉਹ ਦਵਾਈਆਂ ਨਾਲ। ਬੱਚਾ ਹੀ ਆ ਹਜੇ। ਹਾਂਜੀ ਹਾਂਜੀ, ਬੱਚਾ ਨਹੀਂ ਕਰਾਉਣੀ ਚਾਹੀਦੀ। ਤੇ ਉਹ ਇੱਕ ਨਿੰਬੂ ਲੈ ਲੈਣਾ ਤੇ 2 ਚਮਚ ਸ਼ਹਿਦ ਦੇ ਪਾ ਕੇ ਰਲਾ ਕੇ ਤੇ ਉਹਦੇ ਗਲੇ ਦੇ ਵਿੱਚ ਤੇ ਚੌਥਾ ਹਿੱਸਾ ਚਮਚੇ ਦਾ ਕਾਲੀ ਮਿਰਚ ਬਰੀਕ ਪੀ ਕੇ ਮਿਕਸ ਕਰਕੇ ਤੇ ਉਹ ਕਰੂਲੀਆਂ ਕਰੇ। 1 ਗਲਾਸ ਪਾਣੀ ਦੇ ਵਿੱਚ ਘੋਲ ਕੇ ਕਰੂਲੀਆਂ ਕਰੇ ਤੇ ਥੋੜਾ ਥੋੜਾ ਅੰਦਰ ਨਗਾਉਣਾ। ਉਹ ਕਰੂਲੀਆਂ ਕਰ ਕਰਕੇ ਅੰਦਰ ਥੋੜਾ ਥੋੜਾ ਕਰਕੇ ਘੁੱਟ ਘੁੱਟ ਨਗਾਉਣਾ। ਠੀਕ ਹੈ ਜੀ। ਹਾਂਜੀ ਹਾਂਜੀ, ਜਿਹੜਾ ਉਹਦਾ ਅੰਦਰੋਂ ਗਲਾ ਆ ਉਹ ਪੱਕ, ਜਿੱਦਾਂ ਹੋਲਡ ਨਹੀਂ ਕਰੀਦਾ ਮੂੰਹ ਦੇ ਵਿੱਚ ਪਾਣੀ, ਏਦਾਂ ਉਹਦੇ ਅੰਦਰ ਵੀ ਜਾਵੇ ਤੇ ਮੂੰਹ ਦੇ ਵਿੱਚ ਵੀ ਰਵੇ, ਉਹਦੇ ਵੀ ਕੁਛ ਚਿਰ ਲੱਗਦਾ ਰਵੇ। 1 ਗਲਾਸ ਪਾਣੀ ਦਾ ਜਿਹੜਾ ਉਹ ਏਦਾਂ ਲੰਘਾਉਣਾ ਆ ਉਹਨੇ। ਤੇ ਜਿਹੜਾ ਫਟਕੜੀ ਵਾਲਾ ਆ ਉਹ ਵੀ ਬਹੁਤ ਚੰਗਾ। ਫਟਕੜੀ ਨੂੰ ਪੀਸ ਕੇ ਚੰਗੀ ਤਰ੍ਹਾਂ ਖਿੱਲ ਨਹੀਂ ਕਰਨੀ, ਉਹਨੂੰ ਓਦਾਂ ਹੀ ਵੈਸੇ ਹੀ ਘੋਲ ਕੇ ਫਟਕੜੀ ਦੇ ਵਿੱਚ ਥੋੜੀ ਜਿਹੀ ਘੋਲ ਕੇ ਤੇ ਉਹਦੇ ਸੰਘ ਦੇ ਵਿੱਚ, ਜਾਂ ਤਾਂ ਕੋਈ ਪੀਸ ਕੇ ਤੇ ਉਹਦੇ ਸੰਘ ਦੇ ਵਿੱਚ ਆਪ ਡੱਕੇ ਨਾਲ ਜਾਂ ਉਂਗਲੀ ਨਾਲ ਲਾ ਦੇਵੇ। ਉਹ ਅੰਦਰ ਨਹੀਂ ਨਗਾਉਣੀ, ਉਹਨੂੰ ਬਾਹਰ ਕੱਢਣਾ ਆ। ਮੂੰਹ ਥੱਲੇ ਨੂੰ ਕਰਕੇ ਉਹਨੂੰ ਲਾਵੇ ਤੇ ਉਹਦਾ ਸਾਰਾ ਪਾਣੀ ਨਿਕਲ ਜਾਊਗਾ। ਤੇ ਬਾਕੀ ਆ ਜਿਹੜਾ ਇਹ ਰੋਜ਼ ਕਰਨ ਨਾਲ ਇਹ ਹੋ ਜਾਣਾ ਆ। ਤੇ ਅਕਵਾਸੀ ਰੋਟੀ ਪਕਾ ਕੇ ਮੋਟੀ ਜਿਹੀ, ਉਹਨੂੰ ਦੇਸੀ ਘੇ ਨਾਲ ਚੋਪੜ ਕੇ ਉਹ ਵੀ ਰਾਤ ਨੂੰ ਉਹਦੇ ਗਲੇ ਤੇ ਬੰਨਣ। ਠੀਕ ਹੈ ਜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਧੰਨਵਾਦ ਹੈ ਜੀ। ਕੋਈ ਬੰਦਾ ਸਰਜਰੀ ਤੋਂ ਬਚ ਸਕਦਾ ਆ, ਸੋ ਉਹ ਤੁਸੀਂ ਕੋਸ਼ਿਸ਼ ਕਰ ਸਕਦੇ ਹੈਗੇ ਆ ਜੀ। ਬਲਵਿੰਦਰ ਕੌਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਪੁੱਛਣਾ, ਮੇਰੇ ਪੈਰ ਬਹੁਤ ਥੱਲੇ ਦਰਦ ਕਰਦੇ ਰਹਿੰਦੇ, ਕੋਈ ਜੁੱਤੀ ਨਹੀਂ ਪੈਂਦੀ ਨਾ ਚੱਪਲੀ ਪੈਂਦੀ। ਠੀਕ ਹੈ ਜੀ। ਇਹਨਾਂ ਦਾ ਇਲਾਜ ਦੇਸੀ ਦੱਸਣ ਕੋਈ ਹੈ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਹਰਜਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭਾਜੀ ਡਿਪਰੈਸ਼ਨ ਤੋਂ ਦੱਸਿਆ ਸੀ ਸਰੀਰ ਜੀ, ਅਮਰੂਦ ਖਾਣੇ। ਅਮਰੂਦ ਖਾਣੇ, ਠੀਕ ਹੈ। ਹਾਂਜੀ, ਜਾਂ ਪਿਸਤਾ 15 ਦਾਣੇ ਪਿਸਤਾ ਲੈਣਾ। ਪਿਸਤਾ ਤੇ ਅਮਰੂਦ। ਹਾਂਜੀ, ਅਮਰੂਦ ਖਾਓ ਜਾਂ ਪਿਸਤੇ ਦੇ 15 ਦਾਣੇ ਖਾਓ ਰੋਜ਼, ਜਾਂ ਤਰਬੂਜ ਖਾਓ ਜੀ। ਅਮਰੂਦ ਕਿ ਤਰਬੂਜ? ਤਰਬੂਜ ਵੀ, ਅਮਰੂਦ। ਹਾਂ, ਪਹਿਲਾਂ ਅਮਰੂਦ ਦੱਸਿਆ। ਅਮਰੂਦ ਹੀ ਖਾਓ, ਜਾਂ ਅਮਰੂਦ ਖਾਓ, ਜਾਂ ਪਿਸਤਾ 15 ਦਾਣੇ ਖਾਓ, ਜਾਂ ਤਰਬੂਜ ਖਾਓ। 3 ਚੀਜ਼ਾਂ ਜੀ। ਠੀਕ ਹੈ ਜੀ। ਹਾਂ, ਇੱਕ ਖਾ ਲਓ ਜਾਣੀ ਤੇ ਇੱਕ ਬਿਮਾਰੀ ਵਾਸਤੇ 3 ਚੀਜ਼ਾਂ। ਠੀਕ ਹੈ ਜੀ, ਥੈਂਕ ਯੂ ਜੀ। ਹਾਂ, ਬੜੀ ਵਾਰੀ। ਹਾਂਜੀ, ਧੰਨਵਾਦ ਜੀ, ਧੰਨਵਾਦ ਜੀ। ਅਗਲੇ ਕਾਲਰ ਨੇ ਜਸਵਿੰਦਰ ਕੌਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਬੇਟੀ ਆ ਜੀ, ਉਹਦੇ ਨਾ ਪਤਾ ਨਹੀਂ ਤਾਂ ਸਾਬਣ ਕਰਕੇ ਵੀ ਉਹਦੇ ਨਾ ਰੈਡਨੈਸ ਜੀ ਆ ਹੱਥਾਂ ਤੇ,
ਉਹ ਨਾ ਫਿਰ ਵਿੱਚੋਂ ਚੀਰੇ ਜਿਹੇ ਵੀ ਆ ਜਾਂਦੇ ਆ, ਜਿਵੇਂ ਆਪਣੇ ਹੂੰ ਬਚਪਨ ਚ ਹਨਾ ਮਿੱਟੀ ਚ ਖੇਲਦੇ ਹੁੰਦੇ ਆ ਜਾਂਦੇ ਹੁੰਦੇ, ਤੇ ਏਦਾਂ ਪਤਾ ਨਹੀਂ ਕਿ ਸਾਬਣ ਕਰਕੇ ਆ, ਰੱਬ ਠੀਕ ਜਾਣੇ ਹੈ ਕਿਆ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਦੱਸਿਓ ਜ਼ਰੂਰ ਜੀ। ਠੀਕ ਹੈ ਜੀ, ਥੈਂਕ ਯੂ ਜੀ, ਓਕੇ ਜੀ, ਸਤਿ ਸ੍ਰੀ ਸਤਿ ਅਕਾਲ ਸ਼੍ਰੀ ਜੀ। ਅਕਾਲ ਜੀ। ਬਿਲਕੁਲ ਜਿਨ੍ਹਾਂ ਨੂੰ ਇੱਦਾਂ ਲੱਗਦਾ ਹੈ ਸਾਬਣ ਤੋਂ ਬੋਡੀ ਵਾਸ਼ ਬੜੇ ਵਧੀਆ ਆਉਂਦੇ ਆ, ਉਹ ਤੁਸੀਂ ਲਾ ਸਕਦੇ ਆ। ਦਹੀਂ ਦੀ ਟਰਾਈ ਕਰ ਸਕਦੇ ਆ, ਤੇ ਉਹਨਾਂ ਦੀ ਬੋਡੀ ਨੂੰ ਤੁਸੀਂ ਕੋਈ ਨਾ ਕੋਈ ਕੋਕੋਨਟ ਆਇਲ ਲਾਵੋ ਜਾਂ ਕੁਛ ਨਾ ਕੁਛ ਜ਼ਰੂਰ ਲਾਉਂਦੇ ਰਹੋ। ਲੋਸ਼ਨ ਬੜੇ ਹੈਗੇ ਆ। ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੈਣ ਜੀਓ, ਕੇਸ ਇਸ ਤਰ੍ਹਾਂ ਦਾ ਆ ਬੜੇ ਸਾਲਾਂ ਤੋਂ ਕਿ ਆਵਾਜ਼ਾਂ ਆਉਂਦੀਆਂ ਆ ਤੇ ਉਹ ਆਵਾਜ਼ਾਂ ਕਹਿੰਦੀਆਂ ਆ ਵੀ ਅਸੀਂ ਨਾ ਸਿੱਖਾਂ ਨੂੰ ਇੱਥੇ ਰਹਿਣ ਨਹੀਂ ਦੇਣਾ। ਉਹਦਾ ਇਲਾਜ ਬਹੁਤ ਕਰਾਇਆ ਉਹਨਾਂ ਨੇ, ਤੇ ਉਹ ਕੋਈ ਸੰਤ ਨਹੀਂ ਛੱਡਿਆ, ਕੋਈ ਸਾਈਕੈਟਰਿਸਟ ਨਹੀਂ ਛੱਡੇ, ਪਰ ਉਹ ਬਾਰ ਹੀ ਇਹ ਗੱਲ ਆ ਕਿ ਉਹ ਆਵਾਜ਼ਾਂ ਆਈ ਜਾਂਦੀਆਂ ਆ, ਅਸੀਂ ਸਿੱਖਾਂ ਨੂੰ ਨਹੀਂ ਇੱਥੇ ਛੱਡਣਾ। ਜੇ ਕਿਸੇ ਨੂੰ ਪਤਾ ਹੋਵੇ, ਬਿਲਕੁਲ ਸੀਰੀਅਸ ਆ, ਬੜੇ ਸਾਲਾਂ ਤੋਂ ਹੈ। ਠੀਕ ਹੈ। ਆਵਾਜ਼ ਆਉਂਦੀ ਆ, ਬਾਰ ਆਈ ਜਾਂਦੀ ਆ, ਤੇ ਉਹ ਜਿਹੜੀ ਸਾਈਕੈਟਰਿਸਟ ਆ ਉਹ ਕੀ ਕਰਦੇ ਆ, ਉਹ ਦਵਾਈ ਦਿੰਦੇ ਹੈਗੇ ਆਪਣੇ, ਜਾਨੀ ਕਿ ਜਿੱਦਾਂ ਆਪ ਤੁਹਾਨੂੰ ਪਤਾ ਹੀ ਆ ਡਿਪਰੈਸ਼ਨ ਦੀਆਂ ਸੁਪਰੈਸ ਕਰ ਦਿੰਦੇ ਆ, ਸੜਾ ਦਿੰਦੇ ਆ, ਤੇ ਫਿਰ ਜਦੋਂ ਉੱਠਦਾ ਫਿਰ ਉਹੀ ਕੰਮ। ਸੋ ਉਹਦੇ ਜੇ ਕਿਸੇ ਨੂੰ ਪਤਾ ਹੋਵੇ, ਬਹੁਤ ਨਿਮਰਤਾ ਸਹਿਤ ਬੇਨਤੀ ਆ, ਉਹ ਜ਼ਰੂਰ ਦੱਸੋ ਕਿ ਜੇ ਕਿਸੇ ਨਾਲ ਵਾਪਰੀ ਹੋਵੇ ਤਾਂ ਉਹਨਾਂ ਦਾ ਹੱਲ ਲੱਭਾ ਹੋਵੇ। ਗੱਲਾਂ ਹੋਈ ਜਾਂਦੀਆਂ ਉਹ ਹੀ, ਜਦੋਂ ਉੱਠਣਾ ਉਹ ਕੰਟੀਨਿਊਸਲੀ ਉਹ ਗੱਲ ਹੀ ਹੋ ਜਾਣੀ ਆ, ਅਸੀਂ ਤਾਂ ਸਿੱਖਾਂ ਨੂੰ ਕੱਢ ਦੇਣਾ ਜਾਂ ਤੁਹਾਡੇ ਘਰਦਿਆਂ ਨੂੰ ਕੱਢ ਦੇਣਾ, ਏਦਾਂ ਹੋਈ ਜਾਂਦਾ। ਜਦੋਂ ਇਹ ਸਾਈਕੈਟਰਿਸਟ ਦੇ ਕੋਲ ਗਏ ਬਹੁਤ ਵਾਰੀ, ਤੇ ਉਹਨਾਂ ਨੇ ਗੱਲ ਕਰਕੇ ਨਾ 6 ਮਹੀਨੇ ਸਾਲ ਦਾ ਨਾ ਚੱਕਰ ਪਾਉਂਦੇ ਉਹ ਟਰਾਈ ਕਰਨ ਨੂੰ, ਉਹਨਾਂ ਕੋਲ ਨਹੀਂ ਹੋਇਆ, ਫਿਰ ਸੰਤ ਨੇ ਕੋਈ ਛੱਡਿਆ। ਚਲੋ ਠੀਕ ਹੈ, ਪੁੱਛ ਲੈਣੇ ਆਪਾਂ। ਹਾਂ ਜ਼ਰੂਰ ਪੁੱਛਿਓ ਭੈਣ ਜੀ, ਜ਼ਰੂਰ ਪੁੱਛੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਮੇਰੇ ਖਿਆਲ ਦੇ ਵਿੱਚ ਫਿਰ ਦਿਮਾਗੀ ਗੱਲਾਂ ਹੁੰਦੀਆਂ ਆ। ਉਹ ਜਿਨ੍ਹਾਂ ਦੇ ਕੋਲ ਜਾਣਾ ਸੀ ਉਹਨਾਂ ਨੇ ਤੁਹਾਨੂੰ ਚੱਕਰਾਂ ਦੇ ਵਿੱਚ ਆਲਰੇਡੀ ਪਾ ਦਿੱਤਾ ਆ। ਤੇ ਇਸੇ ਦੇ ਨਾਲ ਜੀ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਅਗਲੇ ਹਫਤੇ ਮਿਲਾਂਗੇ। ਤੇ ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।